ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਮੈਂਟੂ ਗੁਰਸਰੀਆ ਜੀ, ਦੱਸਣਗੇ ਕਿ ਕੀ ਕੁਛ ਉਥਲ ਪੁਥਲ ਹੋ ਰਹੀ ਆ, ਕੀ ਕੁਛ ਰਾਜਨੀਤੀ ਦੇ ਵਿੱਚ ਭੁਚਾਲ ਆਇਆ ਹੋਇਆ, ਉਸ ਤੇ ਖਬਰ ਤੇ ਨਜ਼ਰਾਂ ਮਾਰਾਂਗੇ। ਸਭ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ GN ਲੂਪ ਤੇ ਟਰੱਕ ਵਾਸ਼ ਵਾਲੇ ਆਇਲ ਚੇਂਜ ਵੀ ਕਰਦੇ ਨੇ, 에ਅਰ ਬ੍ਰੇਕ ਦਾ ਕੰਮ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਹੁੰਦੇ ਨੇ। ਸੈਂਟੋਨੇਲਾ ਤੇ ਮਡੇਰਾ ਦੇ ਵਿੱਚ ਇਹਨਾਂ ਦੀਆਂ 2 ਲੋਕੇਸ਼ਨਾਂ। ਨਿੰਮਾ ਸਹੋਤਾ ਜੀ ਨੂੰ ਕਾਲ ਕਰ ਸਕਦੇ ਹੋ 2092770113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਜੀ ਟਰੱਕ ਦਾ ਲਾਇਸੈਂਸ ਲੈ ਕੇ ਦਿੰਦੇ ਨੇ। ਕਾਲ ਕਰ ਸਕਦੇ ਹੋ 5593744541। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਖਾਲਸਾ ਇੰਸ਼ੋਰੈਂਸ ਏਜੰਸੀ, ਇਹਨਾਂ ਤੋਂ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਹੈਲਥ ਦੀ, ਬਿਜ਼ਨਸ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ 4082722500। ਕ੍ਰਿਸ਼ਨ ਧਨੋਤਾ ਜੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਖਬਰਾਂ ਤੇ ਨਜ਼ਰ ਮਾਰਦੇ ਆ ਕਿ ਖਰੀਦੋ ਫਰੋਖਤ ਬੜੀ ਜ਼ੋਰਾਂ ਤੇ ਆ, ਸਪੈਸ਼ਲੀ ਪੰਜਾਬ ਦੇ ਵਿੱਚ ਜਿਹੜਾ ਭੁਚਾਲ ਆਇਆ ਹੋਇਆ। ਪੰਜਾਬ ਦੇ ਕਾਂਗਰਸ ਨੂੰ ਵੱਡਾ ਧੱਕਾ ਲੱਗਾ, 2 ਵਿਧਾਇਕ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ। ਬਿਲਕੁਲ ਜੀ, ਅੱਜ ਕੱਲ ਪਤਾ ਹੀ ਨਹੀਂ ਲੱਗਦਾ ਕਿ ਸੌਂਦਾ ਕੋਈ ਕਿਸੇ ਪਾਰਟੀ ਦਾ ਹੈ ਤੇ ਉੱਠਦਾ ਜਦੋਂ ਤੜਕੇ ਤੇ ਉਹ ਕਿਸੇ ਹੋਰ ਮੰਜੇ ਤੇ ਪਿਆ ਹੁੰਦਾ, ਮਤਲਬ ਕਿ ਤੜਕੇ ਨੂੰ ਪਾਰਟੀ ਹੋਰ ਬਦਲ ਲੈਂਦਾ। ਸਮਝ ਹੀ ਨਹੀਂ ਆਉਂਦੀ ਕਿ ਕੀ ਬਣਦਾ ਪਿਆ। ਖੈਰ, ਕਾਂਗਰਸ ਵਾਸਤੇ ਦੋਹਰਾ ਝਟਕਾ ਹੈ। ਦੋਹਰਾ ਝਟਕਾ ਇਉਂ ਹੈ ਕਿ ਇੱਕ ਤੇ ਇਹ ਅੱਜ 2 ਵਿਧਾਇਕ ਚਲੇ ਗਏ, ਦੂਸਰਾ ਇਹ ਹੈ ਕਿ ਹੁਣ ਕੱਲਾ ਕੈਪਟਨ ਅਮਰਿੰਦਰ ਸਿੰਘ ਹੀ ਨਹੀਂ, ਭਾਜਪਾ ਵੀ ਉਹਨਾਂ ਦੇ ਬੰਦੇ ਪੁੱਟ ਕੇ ਇੱਕ ਵੱਖਰੀ ਕਿਸਮ ਦਾ ਚੈਲੰਜ ਖੜਾ ਕਰ ਰਹੀ ਹੈ। ਕਿਉਂਕਿ ਦੇਖੋ, ਅੱਜ ਜਿਹੜੇ 2 ਵਿਧਾਇਕ ਗਏ ਉਹਨਾਂ ਦੇ ਵਿੱਚੋਂ ਫਤਿਹ ਜੰਗ ਸਿੰਘ ਬਾਜਵਾ ਵੀ ਹੈ, ਔਰ ਜਿਨ੍ਹਾਂ ਦੀ ਮੈਂ ਰਾਈਵਲਰੀ ਦੋਨਾਂ ਭਰਾਵਾਂ ਦੀ ਤੁਹਾਨੂੰ ਦੱਸੀ ਸੀਗੀ ਕਿ ਇਹਨਾਂ ਦੋਨਾਂ ਭਰਾਵਾਂ ਦਾ ਰੱਟਾ ਜਿਹੜਾ ਲੰਬੇ ਸਮੇਂ ਤੋਂ ਪੈਂਦਾ ਆਇਆ ਵਾ। ਤੇ ਐਤਕੀ ਫਤਿਹ ਜੰਗ ਸਿੰਘ ਬਾਜਵਾ ਇਸ ਦੌੜ ਦੇ ਵਿੱਚ ਕਿਤੇ ਨਾ ਕਿਤੇ ਪਛੜ ਗਿਆ। ਪ੍ਰਤਾਪ ਸਿੰਘ ਬਾਜਵਾ ਜੁਗਾੜਬੰਦੀ ਕਰ ਗਿਆ। ਜਦੋਂ ਇੱਕ ਦੀ ਜੁਗਾੜਬੰਦੀ ਹੋ ਗਈ, ਦੂਜੇ ਦੀ ਕਬਾੜਬੰਦੀ ਹੋ ਗਈ। ਉਹਦਾ ਇੱਕ ਦਾ ਜੁਗਾੜਾ ਹੋ ਗਿਆ, ਦੂਜੇ ਦਾ ਕਬਾੜਾ ਹੋ ਗਿਆ। ਹੁਣ ਜਿਹਦਾ ਕਬਾੜਾ ਹੋ ਗਿਆ ਉਹ ਕੋਈ ਨਾ ਕੋਈ ਓੜ ਪੋੜ ਤੇ ਕਰੂਗਾ ਹੀ ਕਰੂਗਾ, ਕਿਉਂਕਿ ਰਾਜਨੀਤਿਕ ਬੰਦਾ ਜਿਹੜਾ ਹੁੰਦਾ ਹੈ ਨਾ, ਉਹ ਕਿਸੇ ਰਾਜਨੀਤਿਕ ਬੰਦੇ ਦੇ ਇਲੈਕਸ਼ਨ ਨੇੜੇ ਸੀਗਾ ਤੇ ਉਹ ਬੜਾ ਸੈਡ ਜਿਹਾ ਮੂੰਹ ਬਣਾਇਆ ਹੋਇਆ ਸੀ। ਤੇ ਘਰ ਵਾਲੀ ਨੇ ਪੁੱਛਿਆ ਕੀ ਹੋਇਆ, ਉਹ ਕਹਿੰਦਾ ਕਿ ਨਤੀਜਾ ਆਉਣਾ ਕੱਲ ਨੂੰ। ਉਹ ਕਹਿੰਦੀ ਕੀ ਆ, ਫਿਰ ਵੱਧ ਤੋਂ ਵੱਧ ਹਾਰੀ ਜਾਊਂਗਾ, ਹੋਰ ਕੀ ਹੋਣਾ, ਗੋਲੀ ਵੱਜਣ ਲੱਗੀ। ਇਹੋ ਜਿਹਾ ਮੂੰਹ ਬਣਾਇਆ। ਉਹ ਕਹਿੰਦਾ ਫਿਕਰ ਤੇ ਇਸੇ ਗੱਲ ਦਾ ਨਾ, ਹਾਰ ਕੇ ਕਰੂੰਗਾ ਕੀ। ਰੌਲਾ ਇੱਥੇ ਇਹੀ ਹੈ ਕਿ ਬੇਕਾਰ ਬੈਠ ਕੇ ਕਰੂਗਾ ਕੀ ਬੰਦਾ, ਕਿਉਂਕਿ ਰਾਜਨੀਤੀ ਇੱਕ ਚਸਕਾ ਹੈ, ਇੱਕ ਨਸ਼ਾ ਹੈ, ਔਰ ਫੀਮ ਤੋਂ ਵੀ ਬੁਰਾ ਨਸ਼ਾ ਹੈ। ਫੀਮ ਤੋਂ ਵੀ ਬੁਰਾ ਨਸ਼ਾ ਹੈ। ਤਾਂ ਖੈਰ ਦੇਖੋ, ਇਹ ਹੁਣ ਭਾਜਪਾ ਜੋ ਕਰ ਰਹੀ ਹੈ ਜਾਦੂਗਿਰੀ, ਉਹ ਤਾਂ ਸਭ ਦੇ ਸਾਹਮਣੇ ਹੈ ਕਿ ਕਾਦੀਆਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਭਰਾ ਵਰਸਜ ਭਰਾ, ਔਰ ਰਾਜਨੀਤੀ ਨੇ ਭਰਾ ਵਰਸਜ ਭਰਾ ਪਹਿਲਾਂ ਵੀ ਦਿਖਾਏ ਆ। ਪ੍ਰਕਾਸ਼ ਸਿੰਘ ਬਾਦਲ ਦੀ ਉਲਟ ਸਕਾ ਭਰਾ ਗੁਰਦਾਸ ਸਿੰਘ ਬਾਦਲ ਖਲੋਤਾ ਸੀ ਲੰਬੀ ਤੋਂ। ਔਰ ਕਮਾਲ ਦੀ ਗੱਲ ਇਹ ਆ ਕਿ ਤੀਸਰਾ ਕਾਂਗਰਸ ਤੋਂ ਖਲੋਤਾ ਸੀ, ਉਹ ਚਚੇਰਾ ਭਰਾ ਸੀ ਇਹਨਾਂ ਦਾ, ਮਹੇਸ਼ਿੰਦਰ ਸਿੰਘ ਬਾਦਲ। ਰਾਜਨੀਤੀ ਦੇ ਵਿੱਚ ਇਹੋ ਜਿਹੀਆਂ ਮਿਸਾਲਾਂ ਪਈਆਂ ਨੇ। ਤਾਂ ਫਤਿਹ ਜੰਗ ਸਿੰਘ ਬਾਜਵਾ ਨੂੰ ਸਵਾਲ ਕੀਤਾ ਗਿਆ, ਲੜੋਗੇ ਭਰਾ ਦੇ ਖਿਲਾਫ? ਉਹਨੇ ਆਖਿਆ ਜਿੱਥੇ ਪਾਰਟੀ ਹੁਕਮ ਕਰੂਗੀ, ਆਪਾਂ ਹੁਕਮ ਦੇ ਬੱਧੇ ਆ, ਆਪਾਂ ਕਿੱਧਰ ਜਾਣਾ ਹੈ। ਮਤਲਬ ਕਿ ਸਾਫ਼ ਹੈ, ਤਿਆਰੀ ਆ। ਉਹਨੇ ਕਿਹਾ, ਜੇ ਤੁਸੀਂ ਦੇਖੋਗੇ ਫਤਿਹ ਜੰਗ ਸਿੰਘ ਬਾਜਵਾ ਦੇ ਬਿਆਨ ਨੂੰ, ਉਹਨੇ ਬੜੇ ਕੌਨਫੀਡੈਂਸ ਦੇ ਨਾਲ ਇਹ ਗੱਲ ਕਹੀ। ਉਹ ਕਹਿੰਦਾ ਇਹੀ ਪਾਰਟੀ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਪਾ ਸਕਦੀ ਹੈ। ਜ਼ਰੂਰ ਡਟ ਕੇ ਪ੍ਰਚਾਰ ਕਰਾਂਗੇ ਤਾਂ ਡਟ ਕੇ। ਮੋਦੀ ਦੀ ਵਚਨਬੱਧਤਾ ਦਾ ਕਾਇਲ ਹੈ, ਮਤਲਬ ਕਿ ਕਮਿਟਮੈਂਟ ਜਿਹੜੀ ਹੈ ਨਾ ਨਰਿੰਦਰ ਮੋਦੀ ਜੀ ਦੀ, ਹਾਏ 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 ਮੈਨੂੰ ਲੁੱਟ ਪੁੱਟ ਕੇ ਲੈ ਗਈ, ਮੈਂ ਉਹਦੇ ਤੋਂ ਪਾਸੇ ਨਹੀਂ ਜੇ ਜਾ ਸਕਦਾ। ਸੋ ਇਹ ਫਤਿਹ ਜੰਗ ਸਿੰਘ ਬਾਜਵਾ ਦੀ ਜਿਹੜੀ ਵਾਰਡਿੰਗ ਹੈ, ਇਹ ਆਪਣੇ ਆਪ ਦੇ ਵਿੱਚ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਸਵਾਲ ਦਾ ਉੱਤਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਇਸ ਰਣ ਭੂਮੀ ਚ ਕਿਸ ਤਰ੍ਹਾਂ ਦੇ ਸਿਪਾਹੀ ਖੜੇ ਕਰੇਗੀ। ਔਰ ਇਹ ਤੇ ਹੈ ਹੀ ਆ, ਵੈਸੇ
ਸਪਾਈ ਤੋਂ ਮੈਨੂੰ ਯਾਦ ਆ ਗਿਆ, ਰਾਹਤ ਇੰਦੌਰੀ ਨੇ ਨਾ ਇੱਕ ਬਹੁਤ ਖੂਬਸੂਰਤ ਗਜ਼ਲ ਸੀ ਲਿਖੀ ਤੇ ਉਹਦੇ ਵਿੱਚ ਕੁਛ ਮਿਸਰੇ ਸੀਗੇ, वो चंद को मैंने याद है कि अंदर का जहर चूम लिया धुल के आ गए, कितने शरीफ लोग थे सब खुल के आ गए, सूरज से जंग जीतने निकले थे बेवकूफ सारे सिपाही मोम के थे धुल के आ गए। ये मोम ਦੇ ਸਿਪਾਹੀ ਨਿਕਲੇ ਆ, ਇਹਨਾਂ ਦੇ ਵਿੱਚ ਕੋਈ ਹੈ ਨਹੀਂ ਕਣਕੰਡਾ, ਪਰ ਭਾਜਪਾ ਇਹਨਾਂ ਨੂੰ ਵਰਤੇਗੀ ਬਖੂਬੀ, ਇਹਨਾਂ ਮੋਮ ਦੇ ਸਿਪਾਹੀਆਂ ਨੂੰ ਬਖੂਬੀ ਇਸ ਜੰਗ ਦੇ ਮੈਦਾਨ 'ਚ ਵਰਤੇਗੀ। ਸੋ ਭਰਾ ਦੇ ਖਿਲਾਫ ਭਰਾ ਜਿਹੜਾ ਰਨ 'ਚ ਉਤਾਰਿਆ ਜਾਏਗਾ। ਤਾਂ ਬਹਰਹਾਲ ਦੂਸਰਾ ਇਹਨਾਂ ਦਾ ਗਵਾਂਢੀ ਕਹਿ ਲਓ ਵੀ ਮਾਝੇ ਦੇ ਵਿੱਚੋਂ ਹੀ ਬਲਵਿੰਦਰ ਲਾਡੀ, ਉਹ ਵੀ ਚਲੇ ਗਿਆ। ਹੋਰ ਵੀ ਕੁਛ ਗਏ ਨੇ, ਦਿਨੇਸ਼ ਮੂੰਗੀਆ ਇੱਕ ਕ੍ਰਿਕਟਰ ਹੋਇਆ ਕਰਦਾ ਸੀ, ਕਦੇ ਸਾਡੇ ਇੰਡੀਆ ਦੀ ਟੀਮ ਦਾ ਇੱਕ ਬੈਟਸਮੈਨ ਸੀ, ਸਪਿਨ ਬॉलर ਵੀ ਸੀ, ਕੁਛ ਮੈਚ ਖੇਡਿਆ, ਉਹ ਅੱਛਾ ਖਿਡਾਰੀ ਸੀ ਉਸ ਟਾਈਮ। ਦਿਨੇਸ਼ ਮੋਂਗੀਆ ਨੇ ਵੀ ਜੁਆਇਨ ਕਰ ਲਿਆ। ਉਹ ਕਹਿੰਦਾ ਕਿ ਵਿਕਾਸ ਜੀ ਕਰਵਾਉਣਾ ਹੈ ਤਾਂ ਭਾਈ ਇਸ ਪਾਰਟੀ 'ਚ ਆਉਣਾ ਹੀ ਆਉਣਾ ਹੈ, ਮਤਲਬ ਕਿ ਵਿਕਾਸ ਵਾਸਤੇ ਇਹ ਪਾਰਟੀ ਜਿਹੜੀ ਆ ਉਹ ਆਈਡੀਅਲ ਪਾਰਟੀ ਆ। ਇਸ ਤੋਂ ਇਲਾਵਾ ਹੋਰ ਵੀ ਕੁਝ ਪਤਵੰਤੇ ਜਿਹੜੇ ਆ ਉਹ ਅੱਜ ਭਾਰਤੀ ਜਨਤਾ ਪਾਰਟੀ ਦੀ ਝੋਲੀ ਪੈ ਗਏ ਆ, ਤੇ ਇਸੇ ਚੀਜ਼ ਤੋਂ ਹੀ ਗਦਗਦ ਹੋਏ ਪਏ ਨੇ ਅਸ਼ਵਨੀ ਸ਼ਰਮਾ ਜੀ। ਉਹ ਕਹਿੰਦੇ ਕਿ 5 ਜਨਵਰੀ ਨੂੰ ਫਿਰੋਜ਼ਪੁਰ ਵਾਲੀ ਜਿਹੜੀ ਰੈਲੀ ਹੋ ਗਈ, ਓਏ ਹੋਏ ਹੋਏ, ਕਹਿੰਦੇ ਕਿ ਇਤਿਹਾਸਕ ਰੈਲੀ ਹੋਣੀ ਜੇ ਤੁਸੀਂ ਵੇਖੀ ਜਾਇਓ ਬਣਦਾ ਕੀ ਆ। ਇੱਧਰ ਮਨਜਿੰਦਰ ਸਿੰਘ ਸਿਰਸਾ, ਉਹ ਕਿਹੜਾ ਪਿੱਛੇ ਨੇ, ਅੱਜ ਕੱਲ ਬੜੀ ਬਿਆਨਬਾਜ਼ੀ ਜਿਹੜੀ ਆ ਉਹ ਠੋਕ ਕੇ ਕਰਦੇ, ਕਹਿੰਦੇ ਕਿ ਤੁਸੀਂ ਯਕੀਨ ਨਹੀਂ ਜੇ ਕਰ ਰਹੇ, ਤੁਸੀਂ ਯਕੀਨ ਨਹੀਂ ਜੇ ਕਰ ਰਹੇ, ਪਰ ਸਾਡੀ ਸਰਕਾਰ ਬਣ ਰਹੀ ਹੈ ਪੰਜਾਬ ਦੀ, ਸਾਡੀ ਸਰਕਾਰ ਬਣ ਜਾ ਰਹੀ ਆ। ਬਹੁਤ ਉਹ ਵੀ ਆਤਮ ਵਿਸ਼ਵਾਸ ਦੇ ਨਾਲ ਇਹ ਗੱਲ ਕਹਿ ਰਹੇ ਆ। ਇਧਰ ਢੀਂਡਸਾ ਸਾਹਿਬ ਵੀ ਬੋਲੇ ਨੇ, ਛੋਟੇ ਢੀਂਡਸਾ ਸਾਹਿਬ ਪਰਮਿੰਦਰ ਸਿੰਘ ਢੀਂਡਸਾ, ਕਹਿੰਦੇ ਕਿ ਪੰਜਾਬ ਦੇ ਚੰਗੇ ਭਵਿੱਖ, ਖੁਸ਼ਹਾਲੀ ਤੇ ਸਿੱਖ ਪੰਥ ਦੇ ਮਸਲੇ ਹੱਲ ਕਰਾਉਣ ਲਈ ਬੀਜੇਪੀ ਦੇ ਨਾਲ ਗੱਠਜੋੜ ਕੀਤਾ ਵਾ। ਮਤਲਬ ਕਿ ਹੁਣ ਪੰਥ ਦੀ ਬੇੜੀ ਜਿਹੜੀ ਆ ਉਹ ਭਾਜਪਾ ਦੇ ਚੱਪੂ ਦੇ ਨਾਲ ਪਾਰ ਹੋ ਜਾ, ਮਤਲਬ ਇਹ ਕੰਢੇ ਲੱਗ ਜਾਣੀ, ਕੋਈ ਮਸਲਾ ਰਹਿਣਾ ਹੀ ਨਹੀਂ ਹੈ। ਕਿਉਂਕਿ ਬਹੁਤ ਪੰਥ ਦੇ ਕਹਿ ਲਓ ਕਿ ਵੱਡੇ ਲੀਡਰ ਜਿਹੜੇ ਪਰਮਿੰਦਰ ਸਿੰਘ ਢੀਂਡਸਾ, ਜਿਹੜੇ ਕਿ ਸੁਖਦੇਵ ਸਿੰਘ ਢੀਂਡਸਾ ਦੇ ਫਰਜ਼ੰਦ ਨੇ, ਉਹ ਹੁਣ ਕਮਾਂਡ ਸੰਭਾਲ ਕੇ ਚੱਲ ਰਹੇ ਨੇ। ਵੈਸੇ ਮੇਰੇ ਖਿਆਲ ਦੇ ਨਾਲ ਦੋਨੇ ਪਿਓ ਪੁੱਤਰ ਹੀ ਰਹਿ ਗਏ ਆ, ਪੰਜਾਬ ਤੇ ਛੱਡੋ, ਇਹਨਾਂ ਦੇ ਨਾਲ 5 ਵੀ ਨਹੀਂ ਗਏ, ਪਰ ਹਾਲੇ ਵੀ ਕਹਿ ਲਓ ਕਿ ਰਾਜਨੀਤੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਕਾਂਗਰਸ ਦੀ, ਜਿਵੇਂ ਤੁਸੀਂ ਕਹਿ ਰਹੀ ਹੈ ਕਿ ਇੱਥੇ ਉੱਤੋਂ ਥੱਲੀ ਚੱਲਦੀ ਪਈ ਆ, ਕਾਂਗਰਸ ਦੀ ਵੀ ਜੇ ਗੱਲ ਕਰੋਗੇ, ਚਰਨਜੀਤ ਸਿੰਘ ਚੰਨੀ ਅੱਜ ਕਹਿ ਰਹੇ ਸੀਗੇ ਕਿ ਦਿੱਲੀ ਤੋਂ ਕਾਲਾ ਅੰਗਰੇਜ਼ ਪੰਜਾਬ ਨੂੰ ਲੁੱਟਣ ਨੂੰ ਫਿਰਦਾ ਹੈ। ਕਮਾਲ ਦੀ ਗੱਲ ਇਹ ਆ ਕਿ ਸਰਦੂਲਗੜ੍ਹ ਤੋਂ ਸਨਾਮ ਚੰਦ ਮੇਰੇ ਖਿਆਲ ਦੇ ਨਾਲ ਲਾ ਲਓ ਕਿ ਕਿਲੋਮੀਟਰ ਹੋਣਾ ਹੈ, ਗੱਡੀ ਭਜਾਈ ਹੋਵੇ ਤੇ ਕੋਈ ਅੱਧੇ ਘੰਟੇ 'ਚ ਬੰਦਾ ਉੱਥੇ ਲੱਗ ਜਾਂਦਾ ਹੈ। ਤੇ ਇਹ ਜਹਾਜ਼ ਦਾ ਸਫ਼ਰ ਕਰ ਰਹੇ ਨੇ, ਰੋਟੀ ਵੀ ਦਿਖਾ ਰਹੇ, ਮਿਕਸ ਸਬਜ਼ੀ ਦਿਖਾ ਰਹੇ, ਕਿੰਨੀ ਸਾਦਾਪਨ, ਕਿੰਨੀ ਇਹਨਾਂ ਦੀ ਕਹਿ ਲਓ ਕਿ ਇਸ ਮਾਮਲੇ 'ਚ ਸ਼ਾਇਸਤਗੀ ਹੈ ਕਿ ਇਹ ਜਿਹੜਾ ਸਫ਼ਰ ਹੈ ਕੁਝ ਕਿਲੋਮੀਟਰ ਦਾ, ਉਹ ਵੀ ਬਾਏ 에ਅਰ ਤੈਅ ਕਰ ਰਹੇ ਆ। ਤਾਂ ਕਾਲੇ ਅੰਗਰੇਜ਼ ਕੌਣ ਆ, ਗੋਰੇ ਅੰਗਰੇਜ਼ ਕੌਣ ਆ, ਸਭ ਪਤਾ ਲੱਗੀ ਜਾਂਦਾ। ਬਾਕੀ ਕਾਂਗਰਸ ਦੇ ਵਿੱਚ ਘਮਸਾਨ ਬੜਾ ਪਿਆ ਜੇ, ਇੱਥੋਂ ਤੱਕ ਕਿ ਇੱਕ ਲੀਡਰ ਨੇ ਤੇ ਅੱਕ ਕੇ ਗੱਲ ਕਹਿ ਦਿੱਤੀ ਆਪਦੀ ਹਾਈਕਮਾਨ ਨੂੰ, ਵੈਸੇ ਆਫ ਦੀ ਰਿਕਾਰਡ ਆ ਪਰ ਇਹ ਗੱਲ ਜਿਹੜੀ ਆ ਉਹ ਬਾਹਰ ਆ ਗਈ। ਕਹਿੰਦੇ ਆ ਕਿ ਉਹਨੇ ਆਖਿਆ ਕਿ ਜਿਹੜੇ ਵੱਡੇ ਲੀਡਰ ਆ ਨਾ, ਇਹ ਸਾਨਾਂ ਦਾ ਭੇੜ ਹੀ ਕਰਾਓ ਇਹਨਾਂ ਦਾ। ਮਤਲਬ ਕਿ ਜਿੱਦਾਂ ਪਿਛਲੇ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਕੀਤਾ ਸੀਗਾ ਕਿ ਬਾਦਲ ਨੂੰ ਘੇਰਨ ਵਾਸਤੇ ਅਮਰਿੰਦਰ ਸਿੰਘ ਨੂੰ ਇੱਥੇ ਉਤਾਰ ਦਿੱਤਾ ਸੀ ਲੰਬੀ ਦੇ ਵਿੱਚ। ਇਸ ਤੋਂ ਇਲਾਵਾ ਜੇ ਤੁਸੀਂ 2019 ਚ ਦੇਖੋਗੇ ਤੇ ਇਹੋ ਸਟ੍ਰੈਟਜੀ ਇਹਨਾਂ ਨੇ ਵਰਤੀ, ਬੀਬਾ ਹਰਸਿਮਰਤ ਕੌਰ ਬਾਦਲ ਦੇ ਉਲਟ ਰਾਜਾ ਵੜਿੰਗ ਨੂੰ ਠੱਲ ਦਿੱਤਾ, ਤੇ ਕੁਝ ਹੱਦ ਤੱਕ ਇਹ ਚੀਜ਼ਾਂ ਜਿਹੜੀਆਂ ਸਫਲ ਵੀ ਹੋਈਆਂ, ਨਤੀਜੇ ਵੀ ਦੇਖੇ ਗਈਆਂ। ਤਾਂ ਐਸੀ ਵੀ ਸਲਾਹ ਦੇ ਦਿੱਤੀ ਗਈ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਹੜੇ ਵੱਡੇ ਚਿਹਰੇ ਆ ਨਾ ਕੁਝ ਤੰਗ ਕਰਨਗੇ, ਭੁਰ ਜਾਣ ਤੇ ਚੰਗਾਈ ਆ। ਤਾਂ ਖੈਰ ਇਹ ਰਾਜਨੀਤੀ ਆ ਜੀ, ਇਸ ਰਾਜਨੀਤੀ ਦੇ ਰੰਗ ਤੁਸੀਂ ਅੱਗੇ ਅੱਗੇ ਵੇਖਿਓ ਕਿੱਦਾਂ ਦੇ ਹੁੰਦੇ ਆ। 5 ਤਰੀਕ ਦਾ ਇੰਤਜ਼ਾਰ ਕਰੋ, ਉਦੋਂ ਤੀਕ ਬੜੇ ਪਕਾਨੇ ਆ ਜਿਹੜੇ ਫੁੱਲੇ ਹੋਏ ਆ, ਇਹਨਾਂ ਦੀ ਤੁਸੀਂ ਵੇਖੋ ਠਾ ਕਿੱਦਾਂ ਹੁੰਦੀ, ਕਿੱਦਾਂ ਡਿੱਗਦੇ ਆ ਝੋਲੀ 'ਚ। ਔਰ ਇਹਨਾਂ ਚੋਂ ਕਈ ਅਜਿਹੇ ਮਿਲ ਜਾਣਗੇ ਤੁਹਾਨੂੰ ਜਿਹੜੇ ਅੱਜ ਕਹਿੰਦੇ ਆ ਨਾ ਕਿ ਭਾਜਪਾ ਬੱਲੇ 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 ਬੱਲੇ, ਵਿਕਾਸ ਭਾਜਪਾ ਤੋਂ ਬਿਨਾਂ ਨਹੀਂ ਜੇ ਹੋ ਸਕਦਾ। ਤੁਸੀਂ ਦੇਖਿਓ ਇਹਨਾਂ ਦਾ ਵਿਕਾਸ ਹੈ ਜਿਹੜਾ ਉਹ ਇਹੋ ਜਿਹਾ ਹੋਏਗਾ ਕਿ ਹੋ ਸਕਦਾ ਜੇ ਮਨ ਚਾਹੀ ਮਲਾਈ ਨਾ ਮਿਲੀ ਤੇ ਮੋੜਾ ਕੱਟ ਕੇ ਕਹਿ ਦੇਣ
ਨਹੀਂ ਨਹੀਂ ਨਹੀਂ, ਇਹ ਸਾਡੀ ਮਾਂ ਪਾਰਟੀ ਆ, ਉਹ ਤੇ ਮਤਰਈ ਸੀ। ਅਸੀਂ ਗਏ ਆ, ਉੱਥੇ ਮੁੱਲ ਨਹੀਂ ਪਿਆ ਪੂਰਾ, ਅਸੀਂ ਵਾਪਸ ਆ ਗਏ। ਬਿਲਕੁਲ ਮਿੰਟੂ ਜੀ, ਜਿੱਦਾਂ ਤੁਸੀਂ ਇਹਨਾਂ ਦੇ ਬਿਆਨ ਦੱਸੇ ਆ, ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਭਾਜਪਾ ਨੇ ਵਿਕਾਸ ਪੂਰੇ ਇੰਡੀਆ ਦੇ ਵਿੱਚ ਕੀਤਾ। ਹਾਂ, ਇਹਨਾਂ ਦੇ ਬੈਂਕ ਅਕਾਊਂਟਾਂ ਦਾ ਵਿਕਾਸ ਜ਼ਰੂਰ ਹੋ ਗਿਆ ਹੋਊਗਾ। ਹੋਰ ਪੂਰੇ ਇੰਡੀਆ ਦੇ ਵਿੱਚ ਉਹਨਾਂ ਦਾ ਰਾਜ ਹੈਗਾ ਆ, ਪੂਰੇ ਭਾਰਤ ਵਿੱਚ ਉਹਨਾਂ ਦੀ ਸਰਕਾਰ ਆ। ਉਹ ਜਿੰਨਾ ਕੁ ਵਿਕਾਸ ਕੀਤਾ, ਰੁਪਈਆ ਪਾਣੀ 'ਚ ਤਰਦਾ ਫਿਰਦਾ ਆ। ਸਮਝ ਨਹੀਂ ਲੱਗਦੀ ਲੋਕਾਂ ਨੂੰ ਵਿਕਾਸ ਕਿੱਥੋਂ ਦੀਦਾ। ਤੇ ਅੱਗੇ ਚੰਡੀਗੜ੍ਹ ਦੇ ਵਿੱਚ ਬੀਜੇਪੀ ਕਾਉਂਸਲਰਾਂ ਦੀ ਵੀ ਖਰੀਦੋ ਫਰੋਖਤ ਵਿੱਚ ਲੱਗੀ ਹੋਈ ਆ ਬੀਜੇਪੀ। ਦੂਸਰਿਆਂ ਨੂੰ 50-50 ਲੱਖ ਦੇ ਆਫਰ ਦੇ ਰਹੀ ਹੈ। ਇਹ ਆਮ ਆਦਮੀ ਪਾਰਟੀ ਦਾ ਬਿਆਨ ਹੈ। ਹਾਂਜੀ ਹਾਂਜੀ ਹਾਂਜੀ, ਰਾਘਵ ਚੱਡਾ ਨੇ ਅੱਜ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਆ। ਰਾਘਵ ਚੱਡਾ ਆਂਦਾ ਆ ਕਿ ਵੇਖੋ ਜਿਹੜੇ ਸਾਡੇ ਨੁਮਾਇੰਦੇ ਚੁਣੇ ਹੋਏ ਆ, ਮਤਲਬ ਕਿ ਕਾਉਂਸਲਰ ਚੁਣੇ ਹੋਏ, ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਜਿਹੜੀ ਨੋਟੇਬਲ ਹੈ ਕਿ ਜਿੱਦਾਂ ਇੰਡੀਆ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਇੱਕ ਦਲ ਬਦਲੀ ਕਾਨੂੰਨ ਆ, ਕਿ ਦਲ ਬਦਲੀ ਕਾਨੂੰਨ ਇਸ ਤਰ੍ਹਾਂ ਆ ਕਿ ਜਦ ਤੱਕ 1/3 ਨਹੀਂ ਜਾਂਦੇ ਟੁੱਟ ਕੇ, ਤਦ ਤੱਕ ਉਹਦੀ ਜਿਹੜੀ ਮੈਂਬਰਸ਼ਿਪ ਖਤਰੇ 'ਚ ਆ ਜਾਂਦੀ ਆ। ਤੁਸੀਂ ਦੇਖਿਆ ਹੋਣਾ ਜਦੋਂ ਵੀ ਜਾਂਦੇ ਆ ਉਹ ਇਕੱਠੇ ਜਾਂਦੇ ਆ, ਜੇ 15 ਤਾਂ ਉਹਦੇ ਚੋਂ 10 ਨਿਕਲਣਗੇ, ਇੱਕ ਪਾਸੇ 10 ਨਿਕਲਣਗੇ। ਇਸ ਤਰ੍ਹਾਂ ਮਤਲਬ ਕਿ ਇੱਕ ਬਣਾਇਆ ਹੋਇਆ ਇਹਨਾਂ ਨੇ ਕਿ ਬਾਈ ਜੇ ਤੁਸੀਂ ਦਲ ਬਦਲੀ ਕਰਨੀ ਆ ਤਾਂ ਘੱਟੋ ਘੱਟ ਤੁਹਾਡੇ ਕੋਲ ਇੰਨੇ ਹੋਣੇ ਚਾਹੀਦੇ ਆ। ਤੇ ਇਹ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਕਾਰਪੋਰੇਸ਼ਨ ਦੇ ਜਿਹੜੇ ਇਲੈਕਸ਼ਨ, ਮੇਰੇ ਖਿਆਲ ਦੇ ਨਾਲ ਉਹਦੇ ਤੇ ਇਹ ਚੀਜ਼ ਲਾਗੂ ਨਹੀਂ ਹੁੰਦੀ, ਉਹ ਆਸਾਨੀ ਦੇ ਨਾਲ ਦਲ ਬਦਲੀ ਹੋ ਜਾਂਦੀ ਆ। ਇੱਥੇ ਸਾਡੇ ਵੀ ਮਲੋਟ ਇਸੇ ਤਰ੍ਹਾਂ ਹੀ ਹੋਇਆ ਸੀਗਾ। ਇੱਕ ਆਜ਼ਾਦ ਖਲੋਤਾ, ਪਹਿਲਾਂ ਮੇਰੇ ਖਿਆਲ ਦੇ ਨਾਲ ਭਾਜਪਾ ਵੱਲੋਂ ਟਿਕਟ ਨਹੀਂ ਮਿਲੀ, ਉਹ ਆਜ਼ਾਦ ਖਲੋ ਗਿਆ, ਆਜ਼ਾਦ ਜਿੱਤਿਆ ਤੇ ਦੂਜੇ ਦਿਨ ਹੀ ਉਹ ਅਕਾਲੀਆਂ 'ਚ ਸ਼ਾਮਲ ਹੋ ਗਿਆ। ਇਸ ਤਰ੍ਹਾਂ ਚੱਲਦਾ ਹੈ, ਨਿਗਮਾਂ 'ਚ ਖੁੱਲਾ ਕੰਮ ਚੱਲਦਾ। ਤੇ ਮੈਨੂੰ ਲੱਗਦਾ ਕਿ ਇੱਕ ਕੰਮ ਇਸੇ ਕਰਕੇ ਹੀ ਧੜੱਲੇ ਨਾਲ ਤੇ ਖੁੱਲ ਕੇ ਕੀਤਾ ਜਾਂਦਾ ਆ, ਕਿਉਂਕਿ ਇਹੋ ਜਿਹੀ ਫਿਰ ਕਾਨੂੰਨ ਦੀ ਕੋਈ ਉਹਨਾਂ ਤੇ ਤਲਵਾਰ ਨਹੀਂ ਲਟਕਦੀ। ਤਾਂ ਬਹਰਹਾਲ ਚੱਡਾ ਨੇ ਇਹ ਗੱਲ ਕਹੀ ਹੈ ਕਿ ਵੇਖੋ ਸਾਡੇ ਕੁਝ ਕਾਉਂਸਲਰਾਂ ਨੂੰ ਆਫਰ ਹੋ ਰਹੀ ਹੈ, ਇੰਨੇ ਨਗਦ ਪੈਸੇ ਦੇਾਂਗੇ, ਅਹੁਦਾ ਦੇ ਦਿਆਂਗੇ, ਮਤਲਬ ਕਿ ਤਰ੍ਹਾਂ ਤਰ੍ਹਾਂ ਦੇ ਪ੍ਰਲੋਭਨ ਦਿੱਤੇ ਜਾ ਰਹੇ ਆ, ਲਾਲਚ ਦਿੱਤੇ ਜਾ ਰਹੇ ਆ। ਤੇ ਕਹਿੰਦੇ ਆ ਕਿ ਪ੍ਰੀਕਾਸ਼ਨਰੀ ਮੇਜਰ ਵਾਸਤੇ ਅਸੀਂ ਭਾਈ ਇਹ ਕਰਾਂਗੇ ਕਿ ਹੁਣ ਘਰਾਂ ਦੇ ਬਾਹਰ ਵੀ ਸੀਸੀਟੀਵੀ ਕੈਮਰੇ ਲਵਾਵਾਂਗੇ ਤੇ ਆਪਣੇ ਕਾਉਂਸਲਰਾਂ ਨੂੰ ਕਹਾਂਗੇ ਕਿ ਤੁਸੀਂ ਆਪਣੇ ਮੋਬਾਈਲ ਫੋਨਾਂ ਦੀਆਂ ਜਿਹੜੀਆਂ ਕਾਲ ਰਿਕਾਰਡਿੰਗ ਵਾਲੀਆਂ ਆਪਸ਼ਨਾਂ ਆ ਉਹਨਾਂ ਨੂੰ ਓਕੇ ਕਰ ਦਿਓ, ਡਨ ਕਰ ਦਿਓ, ਤਾਂ ਕਿ ਕਾਲ ਰਿਕਾਰਡਿੰਗਾਂ ਜਿਹੜੀਆਂ ਹੋ ਸਕਣ। ਤੇ ਇਹਦਾ ਮਤਲਬ ਇਹ ਹੈ ਕਿ ਹਾਲ ਦੀ ਘੜੀ ਫਿਰ ਕਿਸੇ ਦੇ ਹੱਥ ਸੁਨੇਹਾ ਪਤਾ ਆਇਆ ਹੋਣਾ ਕਿ ਤੁਹਾਨੂੰ ਭਾਈ ਇੰਨੇ ਕੁ ਦੇ ਦਿੰਦੇ, ਆ ਜਾਓ। ਵਿਚੋਲੇ ਵਿਚੋਲੇ ਕੀ ਹੁੰਦੇ ਨਾ, ਰਾਜਨੀਤੀ 'ਚ ਦਲਾਲ ਵੀ ਬੜੀ ਕਲਾਬਾਜ਼ੀ ਕਰਦੇ ਜੀ, ਬਹੁਤ ਕਲਾਬਾਜ਼ੀ ਕਰਦੇ ਆ ਦਲਾਲ ਵੀ ਜਿਹੜੇ ਆ ਰਾਜਨੀਤੀ 'ਚ। ਕਈ ਤਾਂ ਦਲਾਲ ਐਲਾਨੀਆਂ ਹੁੰਦੇ ਆ। ਆ ਪਿੱਛੇ ਜੇ ਇੱਕ ਫੌਤ ਹੋਇਆ ਸੀਗਾ ਅਮਰ ਸਿੰਘ, ਤੁਸੀਂ ਦੇਖਿਆ ਨਾ, ਉਹ ਵੀ ਰਾਜਨੀਤੀ ਦਾ ਬਹੁਤ ਵੱਡਾ ਦਲਾਲ ਸੀਗਾ। ਕਾਮਰੇਡ ਸੁਰਜੀਤ, ਉਹ ਵੀ ਗਿਣਤੀਆਂ ਮਿਣਤੀਆਂ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਕਰਾਉਂਦਾ ਰਿਹਾ। ਰਾਮੂ ਵਾਲੀਆ ਵੀ ਹੈਗਾ ਛੋਟਾ ਜਿਹਾ। ਸੋ ਇਹ ਰਾਜਨੀਤੀ ਦੇ ਵਿੱਚ ਬੰਦੇ ਹੁੰਦੇ ਆ ਜਿਹੜੇ ਵਿੱਚ ਸੰਨੇ ਪੈ ਜਾਂਦੇ, ਜਿਵੇਂ ਪਿੰਡਾਂ ਦੇ ਵਿੱਚ ਨਹੀਂ ਹੁੰਦੇ, ਦੋ ਭਰਾਵਾਂ ਦਾ ਆਪ ਹੀ ਝਗੜਾ ਕਰਾ ਦਿੰਦੇ, ਆਪ ਹੀ ਖੜ ਜਾਂਦੇ ਜਾ ਕੇ ਵਿਹੜੇ 'ਚ ਕਿ ਨਿਬੇੜੀ ਹੋਣ, ਤੇ ਨਿਬੜਦਾ ਫਿਰ ਸ਼ਾਮ ਨੂੰ ਜਾ ਕੇ ਆਤੇ 'ਚ ਆ, ਜਿੱਥੇ ਪੈਗ ਵੀ ਐਗ ਵੀ ਲੈਗ ਵੀ, ਤੇ ਅਗਲੇ ਦਾ ਕਿੱਲਾ ਜਿਹੜਾ ਉਹ ਕਈ ਵਾਰ ਬੈ ਵੀ ਕਰਾ ਦਿੰਦੇ ਨੇ। ਤਾਂ ਖੈਰ ਦੇਖੋ ਇਸ ਤਰ੍ਹਾਂ ਹੁੰਦਾ ਹੀ ਆ। ਫਿਰ ਸ਼ਾਇਦ ਕਿ ਇਹ ਇਸ ਵਾਰੀ ਵੀ ਹੋਇਆ ਹੋਵੇ, ਕਿਉਂਕਿ ਇਹ ਕਹਿੰਦੇ ਆ ਕਿ ਹੁਣ ਅਸੀਂ ਸੀਸੀਟੀਵੀ ਵਗੈਰਾ ਲਗਾਵਾਂਗੇ। ਪਰ ਗੱਲ ਇਹ ਹੈ ਕਿ ਮੈਂ ਇੱਕ ਮਾਮਲੇ ਦੇ ਵਿੱਚ ਬੜਾ ਕਨਫਿਊਜ਼ ਹੋ ਜਾਂਦਾ ਆ, ਦੁਵਿਧਾ 'ਚ ਪੈ ਜਾਂਦਾ। ਤੁਸੀਂ ਨਿਵਾਰਨ ਕਰਿਓ ਉਸ ਵਿਪਤਾ ਦਾ ਕਿ ਹਰੇਕ ਪਾਰਟੀ ਹਰੇਕ ਵਾਰੀ ਇਹ ਦੁਹਾਈ ਦਿੰਦੀ ਆ ਕਿ ਸਾਡੇ ਬੰਦੇ ਜਿਹੜੇ ਆ ਨਾ, ਉਹ ਇਹਨਾਂ ਨੇ ਲੁੱਟ ਕੇ ਲੈ ਜਾਣੇ ਆ, ਪੁੱਟ ਕੇ ਲੈ ਜਾਣੇ ਆ, ਖਰੀਦ ਕੇ ਲੈ ਜਾਣੇ ਆ। ਯਾਰ ਕਮਾਲ ਦੀ ਗੱਲ ਹੈ, ਕੋਈ ਪਾਰਟੀ ਤੇ ਹਿੱਕ ਠੋਕ ਕੇ ਕਹਿ ਦੇ ਕਿ ਸਾਡੇ ਬੰਦੇ ਆ, ਜਿੱਤੇ ਆ, ਜ਼ਮੀਰਦਾਰ ਆ, ਸਿਧਾਂਤਵਾਦੀ ਆ, ਜਾਓ ਖਲੋਤੇ ਆ, ਜਾਓ ਖਲੋਤੇ ਆ ਬਾਜ਼ਾਰ ਦੇ ਵਿੱਚ ਕੀਮਤ ਲਾ ਕੇ ਵਿਖਾਓ। ਇਹਨਾਂ ਚੋਂ ਇੱਕ ਵੀ ਪਾਰਟੀ ਕਦੇ ਦਾਅਵਾ ਨਹੀਂ ਕਰਦੀ ਕਿ ਸਾਡੇ ਬੰਦੇ ਵਿਕਣ ਵਾਲੇ ਨਹੀਂ। ਇਹਦਾ ਮਤਲਬ ਕਿ ਇਹਨਾਂ ਨੂੰ ਖੁਦ ਵੀ ਆਪਣੇ ਬੰਦਿਆਂ ਤੇ ਭਰੋਸਾ ਨਹੀਂ ਹੈ, ਤਾਂ ਹੀ ਕਿਸੇ ਨੂੰ ਚੱਕ ਕੇ ਫਾਰਮ ਹਾਊਸ ਦੇ ਵਿੱਚ ਲੁਕਾ ਦਿੰਦੇ ਆ। ਜਿਵੇਂ ਕਿਸੇ ਦੇ ਪੈਸੇ ਦੇਣੇ ਹੋਣ ਤੇ ਕਈ ਵਾਰ ਉਹ ਕਰਜ਼ਾਈ ਜੀ ਹੁੰਦਾ ਨਾ ਜਿਹੜਾ, ਉਹਨੂੰ ਘਰ ਤੇ ਲੁਕਾ ਦਿੰਦੇ ਨੇ, ਘਰੇ ਨਹੀਂ ਹੈਗਾ ਬਾਊ ਜੀ, ਘਰੇ ਨਹੀਂ ਹੈਗਾ। ਸੋ ਇਸ ਤਰ੍ਹਾਂ ਮਤਲਬ ਕਿ ਬੰਦੇ ਲੁਕਾਉਣੇ ਪੈਂਦੇ ਆ। ਹਾਰਸ ਟ੍ਰੇਡਿੰਗ ਸਾਡਾ ਮੀਡੀਆ ਉਹਨੂੰ ਨਾਮ ਦਿੰਦਾ ਹੈ। ਗੱਲ ਉਹ ਹੁੰਦੀ ਹੈ, ਉਹ ਕਿਸੇ ਨੇ ਕਿਹਾ ਸੀ ਅਗਰ ਵਿਕਨੇ पे आ जाओ तो घट जाते हैं दाम अक्सर, अगर बिकने पे आ जाओ तो घट जाते हैं दाम अक्सर, ना बिकने का इरादा हो तो कीमत और बढ़ती है। ਜਿਹਦਾ
ਇਰਾਦਾ ਹੋਵੇ ਕਿ ਮੈਂ ਨਹੀਂ ਵਿਕਣਾ, ਉਹਦੀ ਕੀਮਤ ਵੀ ਬਹੁਤ ਵੱਡੀ ਹੋ ਜਾਂਦੀ ਹੈ। ਇੱਥੇ ਤੇ 50-50 ਲੱਖ ਦੀ ਕੀਮਤ ਹੈ। ਕਮਾਲ ਦੀ ਗੱਲ ਆ, ਕਮਾਲ ਦੀ ਗੱਲ ਆ। ਸੋ ਦੂਜੇ ਪਾਸੇ ਭਾਜਪਾ ਕੀ ਕਰ ਰਹੀ ਆ? ਭਾਜਪਾ ਕਹਿੰਦੀ ਆ ਕਿ ਦੇਖੋ ਇਹ ਐਵੇਂ ਮਾਰਦੇ ਲਿਫਾਫੇਬਾਜ਼ੀ ਕਰਦੇ ਆ, ਦਰਅਸਲ ਇਹਨਾਂ ਦੇ ਕੋਲੋਂ ਕਿਹੜਾ ਮੇਅਰ ਬਣਦਾ ਪਿਆ। ਪਰ ਉਹਨਾਂ ਨੇ ਇਸ ਗੱਲ ਦੀ ਸ਼ਾਦੀ ਭਰੀ ਆ, ਇਸ ਗੱਲ ਦੀ ਹਾਮੀ ਭਰੀ ਆ ਕਿ ਹਾਂ ਅਸੀਂ ਆਪਣਾ ਮੇਅਰ ਮੈਦਾਨ 'ਚ ਲਿਜਾਵਾਂਗੇ। ਤਾਂ ਇਹਦਾ ਮਤਲਬ ਕੀ, ਇਹਦਾ ਅਰਥ ਕੀ ਹੈ ਕਿ ਉਹ ਹਾਲੇ ਵੀ ਮੇਅਰ ਬਣਾਉਣ ਦੀ ਦੌੜ ਦੌੜ ਰਹੇ ਆ। ਔਰ ਜਦੋਂ ਰਾਜਨੀਤੀ ਦੇ ਵਿੱਚ ਦੌੜ ਦੌੜੀ ਜਾਂਦੀ ਆ, ਉਦੋਂ ਫਿਰ ਖਰੀਦੋ ਫਰੋਖਤ, ਉਦੋਂ ਫਿਰ ਸਾਮ ਦਾਮ ਦੰਡ ਵੇਦ ਸਭ ਜਿਹੜੇ ਆ ਉਹ ਜੈਨੂਅਨ ਹੋ ਜਾਂਦੇ ਨੇ। ਜੀ ਜੀ ਬਿਲਕੁਲ। ਇਹਨਾਂ ਦੇ ਤਾਂ ਮੈਨੂੰ ਲੱਗਦਾ ਵਿਧਾਇਕਾਂ ਨੂੰ ਖੁਦ ਨਹੀਂ ਪਤਾ ਹੁੰਦਾ ਸਵੇਰੇ ਅਸੀਂ ਕਿਹੜੀ ਪਾਰਟੀ ਦੇ ਵਿੱਚ ਹੋਣਾ, ਕਿੱਧਰੋਂ ਆਫਰ ਆ ਜਾਣੀ ਆ। ਤੇ ਅੱਗੇ ਪ੍ਰਧਾਨ ਮੰਤਰੀ ਦੀ 5 ਜਨਵਰੀ ਦੀ ਪੰਜਾਬ ਫੇਰੀ ਤੇ ਸੁਖਬੀਰ ਬਾਦਲ ਸਿੰਘ ਨੇ ਕਿਹੜੀ ਮੰਗ ਰੱਖ ਦਿੱਤੀ ਹੈ? ਹਾਂਜੀ, ਤਾਬੜਤੋੜ ਮੰਗਾਂ ਰੱਖੀਆਂ ਨੇ ਜੀ ਪ੍ਰਧਾਨ ਨੇ। ਪ੍ਰਧਾਨ ਦੀਆਂ ਗੱਲਾਂ ਤੁਹਾਨੂੰ ਪਤਾ ਹੀ ਹੈ, ਬੜੀਆਂ ਕਹਿ ਲਓ ਕਿ ਗੌਰ ਕਰਨ ਵਾਲੀਆਂ ਹੁੰਦੀਆਂ ਨੇ। ਤੇ ਐਤਕੀ ਪ੍ਰਧਾਨ ਜੀ ਨੇ ਕਿਹਾ ਵਾ ਕਿ ਦੇਖੋ ਪ੍ਰਾਈਮ ਮਿਨਿਸਟਰ ਆ ਰਹੇ ਨੇ, ਮੈਨੂੰ ਪਤਾ ਲੱਗਿਆ, ਸੋ ਮੈਂ ਕੁਝ ਮੰਗਾਂ ਜਿਹੜੀਆਂ ਉਹਨਾਂ ਦੇ ਸਨਮੁਖ ਕਰਨੀਆਂ ਚਾਹੁੰਦਾ ਵਾਂ। ਕਿ ਮੰਗਾਂ ਕਿਹੜੀਆਂ? ਉਹ ਕਹਿੰਦੇ ਕਿ ਇੱਕ ਤੇ ਚੰਡੀਗੜ੍ਹ ਦੇ ਦਿਓ ਸਾਨੂੰ, ਝਟਪਟ ਟਾਈਮ ਨਾ ਲਾਓ, ਜਲਦੀ ਤੋਂ ਜਲਦੀ ਚੰਡੀਗੜ੍ਹ ਜਿਹੜਾ ਉਹ ਸਾਨੂੰ ਫੜਾਓ। ਇਸ ਤੋਂ ਇਲਾਵਾ ਪਾਣੀਆਂ ਦਾ ਮਸਲਾ ਹੱਲ ਕਰੋ ਤੇ ਨਾਲ ਕੋਈ ਵਿੱਤੀ ਪੈਕੇਜ ਦਿਓ। ਦੇਖੋ ਮੰਗਾਂ ਦੇ ਜੈਨੂਅਨ ਨੇ, ਮੰਗਾਂ ਮਾੜੀਆਂ ਨਹੀਂ ਹੈ ਮੈਂ ਕਹੂੰਗਾ। ਤੇ ਲੱਗਦੇ ਇੱਥੇ ਆਨੰਦਪੁਰ ਸਾਹਿਬ ਵਾਲਾ ਮਤਾ ਵੀ ਯਾਦ ਕਰ ਲੈਂਦੇ, ਲੱਗਦੇ ਹੱਥ ਡੈਮਾਂ ਦੇ ਕੰਟਰੋਲ ਵੀ ਮੰਗਦੇ। ਘੱਟੋ ਘੱਟ ਦੁਨੀਆ 'ਚ ਅੱਜ ਦੀ ਪੀੜ੍ਹੀ ਨੂੰ ਪਤਾ ਤੇ ਲੱਗਦਾ। ਆਨੰਦਪੁਰ ਸਾਹਿਬ ਦੇ ਮਤੇ ਨੂੰ ਜੋੜ ਦਿੱਤਾ ਗਿਆ ਇੱਕ ਧਰਮ ਦੇ ਨਾਲ, ਇੱਕ ਹਥਿਆਰਬੰਦ ਮੂਵਮੈਂਟ ਦੇ ਨਾਲ। ਲੋਕ ਨਾਂ ਲੈਣੋਂ ਵੀ ਡਰ ਗਏ, ਜਦ ਕਿ ਅੱਜ ਤੁਸੀਂ ਦੇਖੋਗੇ ਗਾਏ ਬਗਾਏ ਜਿਹੜਾ ਵੀ ਪੜ੍ਹਿਆ ਲਿਖਿਆ ਚੇਤਨ ਵਰਗਿਆ ਉਹ ਗੱਲ ਕਰਦਾ ਕਿ ਫੈਡਰਲ ਸਟਰਕਚਰ ਇੰਡੀਆ ਦਾ ਤਬਾਹ ਕੀਤਾ ਜਾ ਰਿਹਾ, ਤਬਾਹ ਕੀਤਾ ਜਾ ਰਿਹਾ ਵਾ। ਤਾਂ ਇਹ ਜਿਹੜੇ ਸੂਬੇ ਆ ਉਹ ਬਿਲਕੁਲ ਕਹਿ ਲਓ ਕਿ ਇਹਨਾਂ ਨੇ ਬਾਹਾਂ ਛਾਂਗ ਕੇ ਖਿਲਾਰ ਦਿੱਤੇ ਆ, ਜਿਨ੍ਹਾਂ ਦੇ ਹੱਥ ਪੈਰ ਹੁਣ ਕੰਮ ਨਹੀਂ ਕਰੂਗੇ। ਸੋ ਗੱਲ ਇਹ ਆ ਕਿ ਜਾਂ ਤਾਂ ਫਿਰ ਤੁਸੀਂ ਉਸ ਥਾਂ ਤੇ ਆ ਕੇ ਖਲੋ ਜਾਵੋ ਜਿੱਥੇ ਅਕਾਲੀ ਦਲ ਕਦੇ ਵਾਕਿਆ ਹੀ ਗਰਜਦਾ ਹੁੰਦਾ ਸੀ, ਜਿਹਦੀ ਕਹਿ ਲਓ ਕਿ ਲਲਕਾਰ ਜਿਹੜੀ ਸੀਗੀ ਨਾ ਉਹ ਦਿੱਲੀ ਤੱਕ ਸੁਣਾਈ ਦਿੰਦੀ ਸੀ ਔਰ ਕੰਬਦੇ ਵੀ ਸੀ। ਐਮਰਜੈਂਸੀ 'ਚ ਜਿਸ ਤਰ੍ਹਾਂ ਦਾ ਵਿਰੋਧ ਕੀਤਾ, ਇੰਡੀਆ ਦੇ ਵਿੱਚ ਉਸ ਟਾਈਮ ਆਹੀ ਹਾਲਤ ਸੀਗੀ, ਆਹੀ ਹਾਲਤ ਸੀਗੀ। ਸਾਰੇ ਤਾਂ ਨਰਿੰਦਰ ਮੋਦੀ ਤੇ ਤੁਹਾਨੂੰ ਪਤਾ ਰੂਪੋਸ਼ ਹੋ ਗਿਆ ਸੀਗਾ, 56 ਇੰਚ ਸੀਨੇ ਵਾਲਾ। ਇਹ ਤੇ ਖੁਦ ਪੰਜਾਬੀ ਸਰਦਾਰ ਬਣ ਕੇ ਰੂਪੋਸ਼ ਹੋ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ। ਇਹ ਬਹੁਤ ਬਹਾਦਰ ਆਦਮੀ ਆ। ਤਾਂ ਸਭ ਤੋਂ ਪਹਿਲੀ ਮੂਵਮੈਂਟ ਜਿਹੜੀ ਸੀ ਉਹ ਅਕਾਲੀਆਂ ਨੇ ਸ਼ੁਰੂ ਕੀਤੀ ਸੀ। ਤਾਂ ਜਾਂ ਤਾਂ ਉੱਥੇ ਖਲੋ ਜਾਵੋ, ਫਿਰ ਸਾਰੀਆਂ ਮੰਗਾਂ ਹੀ ਐਡਨ ਕਰ ਲਓ। ਮਤਲਬ ਕਿ ਜੋ ਹੈਗੀਆਂ, ਜੋ ਅੱਜ ਤੀਕ ਹੋਇਆ ਪੰਜਾਬ ਦੇ ਨਾਲ, ਫਿਰ ਤੇ ਤੁਸੀਂ ਇਹ ਵੀ ਕਹਿ ਸਕਦੇ ਹੋ। ਮੈਂ ਤੇ ਅੱਗੇ ਢੀਂਡਸਾ ਸਾਹਿਬ ਨੂੰ ਵੀ ਇੱਕ ਦਿਨ ਸੁਝਾਅ ਦਿੰਦਾ ਪਿਆ ਸਾਂ, ਮੈਂ ਕਿਹਾ ਢੀਂਡਸਾ ਸਾਹਿਬ ਚੰਗੇ ਹੋਣ ਤੇ ਲੱਗਦੇ ਹੱਥ ਇਹ ਕਹਿ ਦੇਣ ਕਿ ਸਾਡੇ ਪੰਜਾਬ ਨੂੰ ਯੂਨਾਈਟ ਕਰ ਦਿਓ, ਦੁਬਾਰਾ ਕਰ ਦਿਓ ਸਾਡਾ ਪੰਜਾਬ। ਚਲੋ ਹੁਣ ਲਹਿੰਦਾ ਪੰਜਾਬ ਤੇ ਨਹੀਂ ਆ ਸਕਦਾ ਵਿੱਚ, ਪਰ ਜਿਹੜਾ ਉਹ ਦਿੱਲੀ ਦੇ ਨਾਲ ਠੀਕ ਲੱਗਦਾ ਸਾਡਾ ਇੱਕ ਕਰ ਦਿਓ। ਵੇਖਿਓ ਇਕਨੋਮੀ ਕਿੱਦਾਂ ਬੂਮ ਕਰਦੀ, ਬੂਮ ਬੂਮ ਸ਼ਕਲਕ ਬੂਮ ਬੂਮ। ਸੋ ਖੈਰ ਇਹ ਗੱਲਾਂ ਨੇ, ਚਲੋ ਮੰਗ ਉਹਨਾਂ ਨੇ ਰੱਖੀ ਹੈ, ਮੰਗ ਮਾੜੀ ਨਹੀਂ ਹੈ। ਪਰ ਤੁਸੀਂ ਇੰਨਾ ਚਿਰ ਉਹਨਾਂ ਦੇ ਸਾਥੀ ਰਹੇ ਹੋ, ਅਟਲ ਬਿਹਾਰੀ ਜੀ ਰਹੇ ਨੇ, ਵਾਜਪਾਈ ਸਾਹਿਬ ਜਿਹੜੇ ਆ ਪ੍ਰਧਾਨ ਮੰਤਰੀ ਰਹੇ ਆ, ਜਿਨ੍ਹਾਂ ਨੇ ਬਹੁਤ ਸਤਿਕਾਰ ਕੀਤਾ ਤੁਹਾਡਾ। ਤਾਂ ਤੁਸੀਂ ਉਸ ਸਮੇਂ ਦੇ ਵਿੱਚ ਜਾਂ ਆ ਜਿਹੜਾ ਸਮਾਂ ਬਿਤਾਇਆ ਨਰਿੰਦਰ ਮੋਦੀ ਜੀ ਦੇ ਨਾਲ, ਇਹ ਮੰਗਾਂ ਉਦੋਂ ਚੱਕਦੇ ਤਾਂ ਮੇਰੇ ਖਿਆਲ ਦੇ ਨਾਲ ਗੱਲ ਕੁਝ ਹੋਰ ਹੋਣੀ ਸੀ। ਬਿਲਕੁਲ ਵਿੱਚ ਰਹੇ ਆ ਜੀ। ਇਹ ਤਾਂ ਹੁਣ ਇਹਨਾਂ ਨੂੰ ਕਨਸੋਆ ਆ ਵੀ ਆਹ ਕੰਮ ਆਹ ਐਲਾਨ ਕਰਨਗੇ ਤਾਂ ਮੰਗਾਂ ਰੱਖੀਆਂ ਆ। ਅੱਗੇ ਕਿਸਾਨਾਂ ਦੀ ਸੀਐਮ ਚੰਨੀ ਦੇ ਨਾਲ ਬੈਠਕ ਖਤਮ ਹੋਈ ਹੈ ਤੇ 4 ਜਨਵਰੀ ਨੂੰ ਦੁਬਾਰਾ ਫਿਰ ਮੀਟਿੰਗ ਹੋਊਗੀ। ਹਾਂਜੀ ਦੇਖੋ, ਕਿਸਾਨ ਤੇ ਹਿੰਮਤ ਮਾਰੀ ਜਾਂਦੇ ਆ, ਪਰ ਵੈਸੇ ਦੁਫੇੜ ਹੋ ਗਏ ਆ। ਬੜੀ ਬਦਕਿਸਮਤੀ ਦੀ ਗੱਲ ਹੈ ਕਿ ਹੁਣ ਤੁਹਾਨੂੰ ਪਤਾ ਹੀ ਹੈ, ਜਦੋਂ ਰਾਜਨੀਤੀ ਦੇ ਵਿੱਚ ਫਿਰ ਇਸ ਤਰ੍ਹਾਂ ਦੀਆਂ ਸਮਾਜਿਕ ਧਿਰਾਂ ਕੁੱਦਦੀਆਂ ਨੇ ਤਾਂ ਦੁਫੇੜ ਪੈਣਾ ਸੁਭਾਵਿਕ ਹੈ। ਉਹ ਬਦਕਿਸਮਤੀ ਦੀ ਗੱਲ ਹੈ। ਚਲੋ ਦੇਖੋ ਅੱਗੇ ਕੀ ਬਣਦਾ। ਵੈਸੇ ਰਾਜੇਵਾਲ ਜੀ ਹੋਰੀ ਐਲਾਨ ਕਰਕੇ ਸੰਯੁਕਤ ਸਮਾਜ ਮੋਰਚੇ ਦਾ ਕਿਤੇ ਸੌਂ ਹੀ ਗਏ, ਬੋਲਦੇ ਬਲਦੇ ਨਹੀਂ ਹੈ। ਕਹਿੰਦੇ ਸੀ 117 ਤੇ ਲੜਾਂਗੇ। ਖੈਰ ਦੇਖੋ ਕਦੋਂ ਤਿਆਰੀ ਕਰਦੇ ਆ। ਤਾਂ ਬਹਰਹਾਲ ਗੱਲ ਜਿਹੜੀ ਹੈ ਉਹ ਇਹ ਆ ਕਿ ਦੋ ਧਿਰਾਂ, ਇੱਕ ਮਾਝੇ ਵਾਲੀ ਜਿਹੜੀ ਹੈਗੀ ਆ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਧੇਰ ਹੋਰਾਂ ਵਾਲੀ ਜਿਹੜੀ ਆਪਾਂ ਕਹਿ ਲੈਂਦੇ ਜਥੇਬੰਦੀ, ਉਹ ਆਮ ਪੰਜਾਬੀ ਉਹਨਾਂ ਨੂੰ ਪੰਧੇਰ ਪੰਨੂ ਵਾਲੀ ਜਥੇਬੰਦੀ ਤੋਂ ਜਾਣਦੇ ਆ। ਮਾਝੇ ਦੇ ਵਿੱਚ ਉਹਨਾਂ ਦਾ ਬੜਾ ਅਦਾ। ਇਸ ਤੋਂ ਇਲਾਵਾ ਉਗਰਾਹਾਂ ਗਰੁੱਪ ਆ, ਜਿਹਦਾ ਮਾਲਵੇ ਦੇ ਵਿੱਚ ਬਹੁਤ ਵੱਡਾ ਅਦਾਰ ਆ। ਇਹ ਦੋ ਇਸ ਤਰ੍ਹਾਂ ਦੀਆਂ ਕਮੇਟੀਆਂ ਜਾਂ ਜਥੇਬੰਦੀ, ਇਹਨਾਂ ਦਾ ਕਹਿ ਲਓ ਕਿ ਕੰਮ ਇਹ ਆ ਕਿ ਇਹ ਲਗਾਤਾਰ ਸੰਘਰਸ਼ੀ ਹੋ ਜਾਂਦੇ ਨੇ, ਕਦੇ ਉਹਦੇ ਖਿਲਾਫ ਮੋਰਚਾ, ਕਦੇ ਉਹਦੇ ਖਿਲਾਫ ਮੋਰਚਾ। ਤਾਂ ਇਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਆ ਕੇ ਮੋਰਚਾ ਖੋਲ ਦਿੱਤਾ ਸੀਗਾ। ਤਾਂ ਫਿਰ ਮੇਰੇ ਖਿਆਲ ਦੇ ਨਾਲ ਹੁਣ ਇਹਨਾਂ ਨੇ ਇਹ ਫੈਸਲਾ ਲਿਆ ਵਾ, ਮੰਗਾਂ ਜਿਹੜੀਆਂ ਉਹ ਤਕਰੀਬਨ ਮੰਨੀਆਂ ਗਈਆਂ ਨੇ, ਐਲਾਨ ਇਹਨਾਂ ਨੇ ਕਿਹਾ ਕਿ ਹੋ ਗਿਆ ਵਾ, ਮੰਗਾਂ ਸਾਡੀਆਂ ਇਹਨਾਂ ਨੇ ਮੰਨ ਲਈਆਂ। ਤਾਂ ਬਹਰਹਾਲ ਅਸੀਂ ਇੱਕ ਵਾਰੀ ਆਪਣਾ ਧਰਨਾ ਜਿਹੜਾ ਉਹ ਚੁੱਕਨੇ ਆ। ਦੁਬਾਰਾ ਫਿਰ ਹੋਏਗੀ ਚੀਫ ਮਿਨਿਸਟਰ ਦੇ ਨਾਲ ਇਹਨਾਂ ਦੀ ਮੀਟਿੰਗ ਹੋਏਗੀ ਦੁਬਾਰਾ, ਫਿਰ ਉਹਦੇ ਵਿੱਚ ਪਤਾ ਲੱਗੇਗਾ ਕਿ ਕੀ ਕੁਛ ਹੈ ਜਿਹੜਾ ਉਹ ਮਸਲਾ ਸੌਟ ਹੁੰਦਾ ਜਾਂ ਕੀ ਕੁਛ ਹੈ ਜਿਹੜਾ ਉਹ ਅੜਦਾ ਹੈ। ਪਰ ਬਹੁਤ ਹੱਦ ਤੱਕ ਕਹਿ ਲਓ ਕਿ ਚਰਨਜੀਤ ਸਿੰਘ ਚੰਨੀ ਨੂੰ ਤਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਪੰਜੀ ਵਾਲਾ ਪਾਉਣ ਦਿਖਾਈ ਦਿੰਦੀਆਂ। ਇਹ ਮਾੜਾ ਜਿਹਾ ਹਿੱਲਦੇ ਆ ਵਾਅਦਾ ਕਰਕੇ ਕਿ ਚਲੋ ਟਾਈਮ ਜਿਹਾ ਲੰਘ ਜਾਊ, ਗੁਜ਼ਰ ਬਸਰ ਹੋ ਜਾਊਗਾ, ਚੋਣ ਜ਼ਾਬਤਾ ਲੱਗ ਜਾਊਗਾ, ਪਰੰਤੂ ਉਹ ਫੇਰ ਫੜ ਲੈਂਦੇ ਆ ਇਸ ਨਬਜ਼ ਨੂੰ, ਟੋ ਲੈਂਦੇ ਆ ਕਿ ਜਾਨਾ ਕਿੱਥੇ ਆ, ਗੁੱਟ ਤੋਂ ਫੜ ਕੇ ਖਿਲਾਰ ਲੈਂਦੇ ਆ, ਜਿਵੇਂ ਤਗੜਾ ਜਾਫੀ ਖਿਲਾਰ ਲੈਂਦਾ ਰੇਡਰ ਨੂੰ ਕਿ ਚੱਲਿਆ ਕਿੱਥੇ ਆ ਪੁੱਤ, ਤੈਨੂੰ ਖਵਾਉਣੇ ਬਾਜਰੇ ਦੇ ਨਾਲ ਪਿੰਨੀ। ਸੋ ਇਸ ਤਰ੍ਹਾਂ ਕਹਿ ਲਓ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਆ ਉਹ ਖਿਲਾਰ ਲੈਂਦੇ ਆ ਕਿ ਹਾਂ ਭਾਈ ਆ ਜਾ ਭਾਈ, ਜਾਣ ਨਹੀਂ ਦੇਣਾ। ਤਾਂ ਇੱਕ ਵਾਰੀ ਧਰਨੇ ਚੁੱਕੇ ਗਏ ਆ, ਪਰੰਤੂ ਫਿਰ ਇੱਕ ਵਾਰੀ ਇਹਨਾਂ ਦੀ ਮੀਟਿੰਗ ਹੋਏਗੀ ਇਸ ਸੰਘਰਸ਼ ਕਮੇਟੀ ਦੀ, ਔਰ ਉਸ ਤੋਂ ਬਾਅਦ ਫਿਰ ਚਰਨਜੀਤ ਸਿੰਘ ਹੋਰਾਂ ਦੇ ਨਾਲ ਮਿਲਣੀ, ਤੇ ਜੇ ਕੰਮ ਨਾ ਬਣਿਆ ਤੇ ਉਸ ਤੋਂ ਬਾਅਦ, ਪਰ ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਫਿਰ ਇੱਕ ਵਾਰੀ ਕਹਿ ਲਓ ਕਿ ਟਾਈਮ ਨਹੀਂ ਬਚੇਗਾ। ਨਰਿੰਦਰ ਮੋਦੀ ਦੀ ਫੇਰੀ ਤੋਂ ਬਾਅਦ ਜੇ ਇਲੈਕਸ਼ਨ ਨਾ ਟਲੇ, ਕਿਉਂਕਿ ਜੇ ਤਾਂ ਕੋਵਿਡ ਦੀ ਤੀਜੀ ਲਹਿਰ ਆ ਗਈ ਤਾਂ ਹੋ ਸਕਦਾ ਇਲੈਕਸ਼ਨ ਪੋਸਟਪੋਨ ਕਰ ਦਿੱਤਾ ਜਾਵੇ, ਪਰੰਤੂ ਜੇ ਇਲੈਕਸ਼ਨ ਹੋਏ ਤਾਂ ਮੇਰੇ ਖਿਆਲ ਦੇ ਨਾਲ ਫਿਰ ਤੁਰੰਤ ਇਸ ਫੇਰੀ ਤੋਂ ਬਾਅਦ ਚੋਣ ਜ਼ਾਬਤਾ ਲੱਗ ਜਾਏਗਾ ਜੀ। ਤੇ ਅੱਗੇ ਬੀਬੀਆਂ ਦੇ ਸਫ਼ਰ ਦੇ ਬਕਾਏ ਨੇ ਸਰਕਾਰੀ ਬੱਸਾਂ ਦਾ ਧੂੰਆਂ ਹੀ ਕੱਢ ਛੱਡਿਆ। ਨਹੀਂ ਦੇਖੋ, ਬੀਬੀਆਂ ਦੇ ਸਫ਼ਰ ਨੇ ਧੂੰਆਂ ਨਹੀਂ ਕੱਢਿਆ, ਬੀਬੀਆਂ ਦੇ ਸਫ਼ਰ ਦੇ ਬਕਾਏ ਨੇ ਧੂੰਆਂ ਕੱਢਿਆ। ਗੱਲ ਇਹ ਆ ਕਿ ਠੀਕ ਹੈ, ਮੈਂ ਇਸ ਹੱਕ ਦੇ ਵਿੱਚ, ਕੁਝ ਲੋਕਾਂ ਨੇ ਬੜੀ ਵਿਰੋਧਤਾ ਕੀਤੀ ਸੀ ਉਸ ਟਾਈਮ ਕਿ ਬੀਬੀਆਂ ਨੂੰ ਇਹ ਸਹੂਲਤ ਦੇ ਕੇ ਸਰਕਾਰੀ ਬੱਸਾਂ ਤੇ ਬੋਝ ਤੇ ਅੱਗੇ। ਮੇਰਾ ਇਹੀ ਤਰਕ ਸੀਗਾ ਕਿ ਦੇਖੋ ਕੋਈ ਫਰਕ ਨਹੀਂ ਪੈਂਦਾ, ਉਹ ਸਾਰੀਆਂ ਸਵਾਰੀਆਂ ਫ੍ਰੀ ਕਰ ਦੇਣ, ਕੋਈ ਫਰਕ ਨਹੀਂ ਪੈਂਦਾ। ਬੀਬੀਆਂ ਦੇਖੋ ਬਹੁਤ ਕੁਛ ਦਿੰਦੀਆਂ ਨੇ ਸਮਾਜ ਦੇ ਵਿੱਚ, ਬੀਬੀਆਂ ਬਹੁਤ ਕੰਟਰੀਬਿਊਟ ਕਰਦੀਆਂ ਨੇ ਇਕਨੋਮੀ ਦੇ ਵਿੱਚ, ਬਹੁਤ ਜ਼ਿਆਦਾ ਉਹਨਾਂ ਦੀ ਘਾਲਣਾ ਹੁੰਦੀ ਆ ਘਰ ਚਲਾਉਣ ਦੇ ਵਿੱਚ। ਤੇ ਯਾਰ ਜੇ ਕੋਈ ਸਹੂਲਤ ਮਾੜੀ ਮੋਟੀ ਉਹਨਾਂ ਨੂੰ ਮਿਲਦੀ ਹੈ ਤਾਂ ਕਿੱਡੀ ਕੋਈ ਦਿੱਕਤ ਆ, ਕੋਈ ਚੱਕਰ ਨਹੀਂ। ਪਰ ਚੱਕਰ ਇਹ ਨਹੀਂ ਪੈਣਾ ਚਾਹੀਦਾ ਕਿ ਜਿਹੜਾ ਉਹ ਬਕਾਇਆ ਹੈ, ਚਾਹੇ ਦੇਖੋ ਹੁਣ ਕਈ ਦੇਸ਼ ਹੈ, ਜਿੱਦਾਂ ਇੱਕ ਮੈਂ ਮਿਸਾਲ ਦੇ ਦਿੰਦਾ, ਵੈਸੇ ਉਹ ਛੋਟਾ ਜਿਹਾ ਦੇਸ਼ ਆ ਲਕਸਮਬਰਗ, ਉੱਥੇ ਟੋਟਲੀ ਜਿਹੜੀ ਜਨਤਕ ਸੈਕਟਰ ਦੀ ਬੱਸ ਸਰਵਿਸ ਹੈ ਮੇਰੇ ਖਿਆਲ ਦੇ ਨਾਲ ਫ੍ਰੀ ਹੈ, ਫ੍ਰੀ ਆਫ ਕਾਸਟ ਹੈ, ਕੋਈ ਪੈਸਾ ਨਹੀਂ ਲੱਗਦਾ। ਔਰ ਜੇ ਆਪਾਂ ਵਾਤਾਵਰਣ ਦੇ ਲਿਹਾਜ਼ ਨਾਲ ਦੇਖੀਏ ਤਾਂ ਇਹ ਤਾਂ ਚਾਹੀਦਾ, ਵੈਸੇ ਬਹੁਤ ਹੱਦ ਤੱਕ ਪ੍ਰੇਰਨਾ ਚਾਹੀਦਾ ਕਿ ਭਾਈ ਕੱਲੀ ਸਵਾਰੀ ਜਿਹੜੀ ਹੈ ਸਿੰਗਲ ਸਵਾਰੀ ਆਪਣੀ ਗੱਡੀ ਯੂਜ਼ ਕਰਨ ਦੀ ਥਾਂ ਤੇ ਜੇ ਇਸ ਤਰ੍ਹਾਂ ਬੱਸ ਯੂਜ਼ ਕਰੇ, ਤੇ ਬੱਸਾਂ ਜਿਹੜੀਆਂ ਗਾ ਹੌਲੀ CNG ਤੇ ਆ ਜਾਣ, ਤਾਂ ਉਹ ਵਾਤਾਵਰਣ ਦੇ ਲਿਹਾਜ਼ ਨਾਲ ਵੀ ਠੀਕ ਰਹੇਗਾ। ਔਰ ਜੇ ਕੋਈ ਮਾੜਾ ਮੋਟਾ ਬੀਬੀਆਂ ਨੂੰ ਮਿਲਦਾ ਭਾਈ ਸਹੂਲਤ ਵਾਲਾ ਕੰਮ ਤਾਂ ਮਿਲਣਾ ਚਾਹੀਦਾ, ਪਰੰਤੂ ਉਹਦਾ ਪੇ ਜੋ ਕਰਨਾ ਹੁੰਦਾ, ਜੋ ਸਰਕਾਰ ਨੇ ਦੇਣਾ ਮਹਿਕਮੇ ਨੂੰ, ਉਹ ਸਮੇਂ ਸਿਰ ਮਿਲਦਾ ਰਹੇ। ਕਿਉਂਕਿ ਮੈਨੂੰ ਇਸ ਚੀਜ਼ ਦਾ ਅੰਦਾਜ਼ਾ ਹੈ, ਔਰ ਇਸ ਚੀਜ਼ ਦਾ ਮੈਨੂੰ ਅੰਦਰ ਖਾਤੇ ਪਤਾ ਵੀ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਉਲੀਕੀਆਂ ਜਾਂਦੀਆਂ ਤਾਂ ਉਹਦੇ ਵਿੱਚ ਸਿੱਧੇ ਤੌਰ ਤੇ ਇੱਕ ਵਰਗ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਨਾਲ ਜੋੜ ਲਈਏ, ਖੁਸ਼ ਕਰ ਲਈਏ, ਔਰ ਵੋਟਾਂ ਜਿਹੜੀਆਂ ਕਿਸੇ ਤਰੀਕੇ ਨਾਲ ਉਹ ਹਾਸਲ ਕਰ ਲਈਏ। ਜਿਵੇਂ ਤੁਹਾਨੂੰ ਯਾਦ ਹੋਣਾ, ਬਾਦਲ ਸਾਹਿਬ ਨੇ ਤੀਰਥ ਯਾਤਰਾ ਦੀ ਬੱਸਾਂ ਜਿਹੜੀਆਂ ਉਹ ਘੱਲੀਆਂ ਸਨ, ਜਦੋਂ ਘਲਾ ਦਿੱਤੀਆਂ ਗਈਆਂ ਬੱਸਾਂ ਤੇ ਉਹ ਫਿਰ ਹੋਇਆ ਕੀ ਸੀ ਕਿ ਕਈ 100 ਕਰੋੜ ਦਾ ਬਕਾਇਆ ਜਿਹੜਾ ਉਹ ਕਈ ਸਮੇਂ ਤੱਕ ਅੜਿਆ ਗਿਆ ਸੀਗਾ। ਤਾਂ ਬਹਰਹਾਲ ਰਾਜਾ ਵੜਿੰਗ ਜੀ ਉਹ ਘੇਰ ਲੈਂਦੇ, ਕਦੇ ਅਰਵਿੰਦ ਕੇਜਰੀਵਾਲ ਨੂੰ ਘੇਰ ਲੈਂਦੇ, ਕਦੇ ਬਾਦਲਾਂ ਦੀਆਂ ਬੱਸਾਂ ਨੂੰ ਘੇਰ ਲੈਂਦੇ, ਘੇਰਾ ਤਗੜਾ ਹੀ ਪਾਈ ਫਿਰਦੇ ਆ। ਪਰ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਬੱਸਾਂ ਨੂੰ 80 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ। ਕਿਸੇ ਦਿਨ ਰਾਜਾ ਵੜਿੰਗ ਨੂੰ ਚਾਹੀਦਾ ਕਿ ਲੋਈ ਦੀ ਬੁੱਕਲ ਮਾਰ ਕੇ ਸਾਜਰੇ ਤੜਕੇ ਹੀ ਚੰਨੀ ਜੀ ਦੇ ਮੂੰਹ ਬੂਹੇ ਤੇ ਵੀ ਖਲੋ ਜਾਵੇ
कि आ जा भाई तूता वाले खूह ते गल्लां करिए मूंह ते, मेरियां बसां दे पैसे ਜਿਹੜੇ ਆ ਮੈਨੂੰ ਦੇ। ਉਹ ਜਿਵੇਂ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਸੀ ਉਵੇਂ ਆਪਣੇ ਚੀਫ ਮਿਨਿਸਟਰ ਨੂੰ ਵੀ ਘੇਰ ਲੈ, ਕੋਈ ਫਰਕ ਨਹੀਂ ਪੈਂਦਾ। ਜੀ ਦੇਖੋ ਘਿਰਦੇ ਵੀ ਕਿ ਨਹੀਂ। ਤੇ ਸਿਹਤ ਇੰਡੈਕਸ ਦੇ ਵਿੱਚ ਹੋਈ ਫਜੀਅਤ ਤੋਂ ਬਾਅਦ ਨੀਤੀ ਆਯੋਗ ਦੀ ਸਫਾਈ ਆਈ ਹੈ। ਬੜਾ ਹੁਣ ਇਹਦੇ ਵਿੱਚ ਕੀ ਹਾਸੀਏ ਕੀ ਰੋਈਏ। ਦੇਖੋ ਕਿਆ ਹਾਲਾਤ ਨੇ ਸਾਡੇ ਇਸ ਮੁਲਕ ਦੇ। ਯੂਪੀ ਦਾ ਹਸ਼ਰ ਆਇਆ ਸੀਗਾ, ਹਸ਼ਰ ਸਮਝਦੇ ਹੋ ਨਾ ਤੁਸੀਂ ਕਿ ਜੀ ਕਿਸੇ ਚੀਜ਼ ਦਾ ਆਪਾਂ ਕਹਿੰਦੇ ਕਿ ਆ ਦੇਖ ਲਾ ਹੁਣ ਤੇਰਾ ਨਤੀਜਾ ਜਾਂ ਹਾਲ। ਇਹਨਾਂ ਨੇ ਨੀਤੀ ਆਯੋਗ ਵਾਲਿਆਂ ਨੇ ਇੱਕ ਹੈਲਥ ਇੰਡੈਕਸ ਜਿਹੜਾ ਸੀਗਾ ਉਹ ਜਾਰੀ ਕੀਤਾ ਸੀਗਾ, ਜਿਹਦੇ ਵਿੱਚ ਵੱਡੇ ਸਟੇਟਾਂ ਦੀ ਸੂਚੀ 'ਚ ਯੂਪੀ ਜਿਹੜਾ ਉਹ ਫਾਡੀ ਸੀਗਾ। ਫਿਰ ਸੱਡੀ ਜਿਹਨੂੰ ਆਪਾਂ ਆਨੇ ਆ, ਬੜੀ ਫਜ਼ੀਅਤ ਹੋਈ। ਲੋਕੀ ਕਹਿੰਦੇ ਕਿ ਹਾਂ ਯੋਗੀ ਬਾਬਾ ਦੱਸ ਹੁਣ ਤੂੰ ਤੇ 2017 ਚ ਜਾ ਕੇ ਉੱਥੇ ਕੇਰਲ ਦੇ ਵਿੱਚ ਆਖਣ ਡਿਆ ਸੈਂ ਕਿ ਤੁਸੀਂ ਜੀ ਸਾਡੇ ਹੈਲਥ ਵਾਲੇ ਸਿਸਟਮ ਤੋਂ ਜਾ ਕੇ ਵੇਖੋ, ਉਹਦੇ ਤੋਂ ਪ੍ਰੇਰਨਾ ਲਓ। ਬੜਾ ਠੀਕ ਜੇ, ਬੜਾ ਠੀਕ ਜੇ। ਤੇ ਤੁਹਾਡਾ ਹੈਲਥ ਸਿਸਟਮ ਉਹ ਤਾਂ ਦੇਖਿਆ ਨਾ ਦੁਨੀਆ ਨੇ ਹੈਲਥ ਸਿਸਟਮ। ਆਕਸੀਜਨ ਖੁਣੋ ਕਿੰਨੇ ਜਵਾਕ ਮਰ ਗਏ ਸਨ, ਕਿੰਨੇ ਜਵਾਕ ਮਰ ਗਏ ਸਨ। ਫਿਰ ਜੇ ਤੁਸੀਂ ਦੇਖੋਗੇ ਇਹਨਾਂ ਦੇ ਹੈਲਥ ਸਿਸਟਮ ਦੀ ਗਾਥਾ, ਉਹ ਕਰੋਨਾ ਦੀ ਜਿਹੜੀ ਸੈਕੰਡ ਵੇਵ ਸੀਗੀ ਉਹਦੇ ਵਿੱਚ ਕਿਸ ਤਰ੍ਹਾਂ ਕਿ ਮਤਲਬ ਕਿ ਗੈਸ ਸਿਲੰਡਰ ਹੈ ਨਹੀਂ ਸੀਗੇ, ਲੋਕ ਬੋਤਲਾਂ ਹੱਥ 'ਚ ਫੜੀ ਫਿਰਦੇ ਸੀ ਲਵਾ ਕੇ, ਮਰੀਜ਼ ਜਿਹੜੇ ਸੀ ਜ਼ਮੀਨ ਤੇ ਤੜਫ ਰਹੇ ਸੀ। ਇਵਨ ਦੈਟ ਕਿ ਲਾਸ਼ਾਂ ਰੱਖਣ ਵਾਸਤੇ ਤੁਹਾਡੇ ਕੋਲ ਜਗ੍ਹਾ ਨਹੀਂ ਸੀ। ਤੋ ਇਹ ਜਿਹੜਾ ਹੈਲਥ ਇੰਡੈਕਸ ਆਇਆ ਉਹਦੇ 'ਚ ਹਾਲ ਤੇ ਤਕਰੀਬਨ ਠੀਕ ਸੀਗਾ। ਸਾਡਾ ਵੀ ਬੁਰਾ, ਐਵੇਂ ਅਸੀਂ ਆਪਦੇ ਮੂੰਹ ਮੀਆਂ ਮਿੱਠੂ ਬਣੀ ਜਾਈਏ, ਬੜੀਆਂ ਵੱਡੀਆਂ ਵਡਿਆਈਆਂ ਕਰੀ ਜਾਈਏ ਜਿਵੇਂ ਸਾਡੀ ਆਦਤ ਆ। ਸਾਡੇ ਜੋ ਯੋਧਿਆਂ ਦਾ ਇਤਿਹਾਸ ਆ, ਜਾਂ ਸਾਡੇ ਜੁਝਾਰੂਆਂ ਦਾ ਇਤਿਹਾਸ ਆ, ਜਾਂ ਸਾਡੇ ਗੁਰੂਆਂ ਦਾ ਇਤਿਹਾਸ ਆ, ਜੇ ਹੁਣ ਠੀਕ ਹੈ ਉਹਨਾਂ ਤੇ ਫਖਰ ਕਰਨਾ ਚਾਹੀਦਾ, ਅਦਬ ਕਰਨਾ ਚਾਹੀਦਾ, ਪ੍ਰੇਰਨਾ ਲੈਣੀ ਚਾਹੀਦੀ। ਪਰ ਅਸੀਂ ਉਹਦੇ ਨਾਮ ਤੇ ਫੁਕਰੀ ਮਾਰੀ ਜਾਈਏ, ਫੁਕਰੀ ਮਾਰੀ ਜਾਈਏ ਤੇ ਪੱਲੇ ਸਾਡੇ ਕੱਖ ਨਾ ਹੋਵੇ, ਉਹ ਵੀ ਠੀਕ ਨਹੀਂ ਹੈ। ਸਾਡੇ ਪੱਲੇ ਵੀ ਇੱਥੇ ਕੱਖ ਨਹੀਂ ਹੈਗਾ। ਛੋਟੇ ਰਾਜਾਂ ਦੀ ਸੂਚੀ 'ਚ 9ਵੇਂ ਨੰਬਰ ਤੇ ਆ ਅਸੀਂ, ਹੈਲਥ ਇੰਡੈਕਸ ਦੇ ਵਿੱਚ 9ਵੇਂ ਨੰਬਰ ਤੇ। ਅਸੀਂ ਐਵੇਂ ਯੂਪੀ ਦੀਆਂ ਗੱਲਾਂ ਕਰੀਏ, ਸਾਡਾ ਵੀ ਹਾਲ ਅਈਓ ਆ। ਪਰ ਇਹਨਾਂ ਦਾ ਇਹ ਆ ਕਿ ਇਹਨਾਂ ਨੇ ਫੜਾਂ ਬੜੀਆਂ ਮਾਰੀਆਂ, ਫੜਾਂ ਇਉਂ ਮਾਰੀਆਂ ਕਿ ਏਦਾਂ ਹੈ ਜੀ ਓਦਾਂ ਆ। ਪਰ ਹੁਣ ਦੁਨੀਆ ਦੇ ਵਿੱਚ ਜਦੋਂ ਜਲੂਸ ਨਿਕਲਿਆ ਤਾਂ ਹਿਸਾਬ ਲਾ ਲਓ, ਉਹੀ ਨੀਤੀ ਆਯੋਗ ਜਿਹੜਾ ਇੰਡੈਕਸ ਜਾਰੀ ਕਰਦਾ ਹੈ, ਉਹੀ ਨੀਤੀ ਆਯੋਗ ਦਾ ਸੀਓ ਜਿਹੜਾ ਉਹ ਕਹਿੰਦਾ ਨਹੀਂ 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 ਹਜ਼ੂਰ, ਗੱਲ ਇਹ ਆ ਕਿ 2 ਸਾਲਾਂ ਦੇ ਵਿੱਚ ਕਾਫੀ ਕੰਮ ਹੋਇਆ ਵਾ, ਯੂਪੀ ਦੇ ਵਿੱਚ ਕਾਫੀ ਕੰਮ ਹੋਇਆ ਹੈ। ਸੋ ਹੈਲਥ ਸੈਕਟਰ ਦੇ ਵਿੱਚ ਕਹਿੰਦੇ ਕਿ ਜਿੰਨਾ ਸਟੇਟਾਂ ਨੇ ਕੰਮ ਕੀਤਾ ਹੈ, ਉਹ ਸਟੇਟ ਜਿਹੜੇ ਜਿੰਨੇ ਵੀ ਹੈਗੇ ਉਹਨਾਂ 'ਚ ਯੂਪੀ ਮੋਹਰੀ ਆ। ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਬੰਦਾ ਜਿਹੜਾ ਉਹ ਇਹ ਕਹੇ ਕਿ ਭਾਈ ਦੇਖੋ ਮੇਰਾ ਘਰ ਬਹੁਤ ਵੱਡਾ ਆ, ਡਾਕ ਬੰਗਲਾ ਵੀ ਛੋਟਾ ਪੈ ਜਾਂਦਾ। ਮੇਰਾ ਘਰ ਬਹੁਤ ਵੱਡਾ ਆ, ਡਾਕ ਬੰਗਲਾ ਵੀ ਉਹਦੇ ਮੂਹਰੇ ਛੋਟਾ ਪੈ ਜਾਂਦਾ ਆ। ਤੇ ਕੋਈ ਪੁੱਛੇ ਕਿ ਹਾਂ ਭਾਈ ਉਹ ਹੈ ਕਿੱਥੇ, ਜੇ ਸਾਨੂੰ ਵੀ ਤੇ ਦਰਸ਼ਨ ਕਰਾ ਦੇ, ਸਾਨੂੰ ਵੀ ਤੇ ਵਿਖਾ ਦੇ। ਤੇ ਉਹ ਕਹੇ ਕਿ ਨਹੀਂ 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 ਨਹੀਂ, ਹਾਲੇ ਉਹ ਮੈਂ ਸੋਚਾਂ 'ਚ ਕਰੀ ਜਾਂਦਾ, ਮੈਂ ਕੋਸ਼ਿਸ਼ ਕਰੂੰਗਾ, ਮੈਂ ਕੋਸ਼ਿਸ਼ ਕਰੂੰਗਾ। ਹਾਲੇ ਤੇ ਉਹਦਾ ਮੈਂ ਨਕਸ਼ਾ ਬਣਾਉਣਾ ਸਟਾਰਟ ਕੀਤਾ ਵਾ। ਮਤਲਬ ਕਿ ਇਹੋ ਜਿਹੀ ਚੀਜ਼ ਜੋੜ ਦਿੱਤੀ ਕਿ ਨਹੀਂ, ਯਤਨ ਕਰਨ ਦੇ ਮਾਮਲੇ ਦੇ ਵਿੱਚ ਜੋ ਕੰਮ ਕੀਤਾ ਜਾ ਰਿਹਾ, ਉਸ ਮਾਮਲੇ ਦੇ ਵਿੱਚ ਬਾਬਾ ਯੋਗੀ ਦਾ ਰਾਜ ਹੈ ਨਾ ਜਿਹੜਾ, ਉਹ ਨੰਬਰ 1। ਜੀ ਜੀ ਬਿਲਕੁਲ ਏਦਾਂ ਹੀ ਨੰਬਰ 1 ਬਣਦੇ ਜਾਣਾ ਆ। ਤੇ ਮਿੰਟ 'ਚ ਜਾਂਦੇ ਜਾਂਦੇ ਪੰਜਾਬ ਦਾ ਫਿਕਰ ਬਹੁਤ ਕਰਦੇ ਜਿੰਨੇ NRI ਆ ਬਾਹਰ ਬੈਠੇ ਆ। ਇਹ ਕਿੰਨੀਆਂ ਕੁ ਪਾਰਟੀਆਂ ਉੱਗ ਪੈਣਗੀਆਂ ਜਦ ਤੱਕ ਇਲੈਕਸ਼ਨ ਹੋਣੀ ਆ? ਨਹੀਂ ਦੇਖੋ, ਪਾਰਟੀਆਂ ਤਾਂ ਜਿਹੜੀਆਂ ਨੇ ਉਹ ਮੇਨਲੀ ਤਾਂ 5 ਹੀ ਰਹਿਣਗੀਆਂ। ਜਿੱਦਾਂ ਲਾ ਲਓ ਕਿ ਅਕਾਲੀ ਹੋ ਗਏ, ਫਿਰ ਉਹਨਾਂ ਦਾ ਅਲਾਇੰਸ ਹੋ ਗਿਆ, ਫਿਰ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਾਲੇ ਹੋ ਗਏ, ਫਿਰ ਭਾਜਪਾ ਤੇ ਉਹਨਾਂ ਦਾ ਅਲਾਇੰਸ ਹੋ ਗਿਆ, ਫਿਰ ਇਸ ਤੋਂ ਇਲਾਵਾ ਕਿਸਾਨ ਧਿਰ ਇੱਕ ਆ ਗਈ ਆ। ਇੱਕ ਕੋਈ ਧਿਰ ਇਸ ਤਰ੍ਹਾਂ ਦੀ ਕੋਈ ਹੋਰ ਹੋ ਸਕਦੀ ਹੈ ਇਹਨਾਂ ਨੂੰ, ਕਾਂਗਰਸ ਤੇ ਹੈ ਹੀ ਹੈ, ਕੋਈ ਇੱਕ ਧਿਰ ਹੋਰ ਆ ਜੂਗੀ। ਇਸ ਤਰ੍ਹਾਂ ਮਤਲਬ ਕਿ ਦਰਜਨ ਭਰ ਕਹਿ ਸਕਦੇ, ਪਰ ਮੇਨਲੀ ਤਾਂ 5 ਕੋਨਾ ਮੁਕਾਬਲਾ ਬਣੇਗਾ। ਤਾਂ ਬਾਕੀ ਇਸ ਘਾਟ ਤੇ ਭਾਈ ਆ ਕੇ ਪਾਣੀ ਪੀਣ ਦਾ ਸਭ ਨੂੰ ਹੱਕ ਆ।
ਆ ਜਾਵੇ, ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ ਹੈ। ਪਰ ਜਦੋਂ ਇਸ ਤਰ੍ਹਾਂ ਦੀਆਂ ਪਾਰਟੀਆਂ ਆਪੋ ਧਾਪੀ ਮਚਾ ਦਿੰਦੀਆਂ ਨੇ, ਤਾਂ ਉਹਦੇ ਵਿੱਚ ਰਵਾਇਤੀ ਪਾਰਟੀਆਂ ਨੂੰ, ਜਿਨ੍ਹਾਂ ਦਾ ਸਥਿਰ ਵੋਟ ਹੁੰਦਾ ਹੈ, ਜਿਨ੍ਹਾਂ ਦੇ ਕੋਲ ਵੋਟ ਬੈਂਕ ਜਾਂ ਵੋਟ ਪਰਸੈਂਟੇਜ ਜਿਹੜੀ ਪੱਕੀ ਹੁੰਦੀ ਹੈ, ਉਹਨਾਂ ਦਾ ਫਾਇਦਾ ਹੁੰਦਾ। ਸੋ ਇੰਡੀਆ ਦੇ ਸਿਸਟਮ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਚਲਾਕੀ ਆ ਕਿ ਵੋਟ ਨੂੰ ਵੰਡ ਦਿੱਤਾ ਜਾਂਦਾ ਹੈ। ਉਹ ਵੋਟ ਦੇ ਜਿਹੜੇ ਕਟੂਏ ਹੁੰਦੇ ਆ, ਕਈ ਵਾਰ ਉਹਨਾਂ ਨੂੰ ਮੈਦਾਨ ਚ ਉਤਾਰਿਆ ਜਾਂਦਾ ਹੈ। ਜਿਵੇਂ ਓਵੈਸੀ ਹੈ ਜਿਹੜਾ, ਉਹ ਅੱਜ ਦੇ ਦੌਰ ਦੇ ਵਿੱਚ ਕਹਿ ਲਓ ਕਿ ਭਾਜਪਾ ਦੇ ਖਿਲਾਫ ਲੜਦਾ ਨਜ਼ਰ ਆਏਗਾ ਤੁਹਾਨੂੰ, ਪਰ ਓਵਰਆਲ ਜਦੋਂ ਨਤੀਜੇ ਆਉਂਦੇ ਆ ਤਾਂ ਓਵੈਸੀ ਇਉਂ ਲੱਗਦਾ ਜਿਵੇਂ ਭਾਜਪਾ ਦਾ ਤਾਰਨਾ ਆ ਗਿਆ। ਉਹਨਾਂ ਦੇ ਹੱਕ 'ਚ ਹੁੰਦਾ ਆ। ਬਿਲਕੁਲ ਸਹੀ। ਬਹੁਤ ਬਹੁਤ ਧੰਨਵਾਦ ਮੈਂਟੂ ਜੀ। ਜੀ ਸ਼ੁਕਰੀਆ। ਤੇ ਸਰੋਤੇ ਸਾਨਾ ਮੈਂਟੂ ਗੁਰਸਰੀਆ ਜੀ, ਜੋ ਦੱਸਦੇ ਨੇ ਪੰਜਾਬ ਦੀ ਰਾਜਨੀਤੀ ਬਾਰੇ ਕੀ ਕੁਛ ਉੱਥੇ ਹੋ ਰਿਹਾ ਆ। ਤੇ ਇਸੇ ਦੇ ਨਾਲ ਖਬਰਾਂ ਦਾ ਬੁਲਟਨ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।